ਉਹ ਬਾਗ ਬੈਠੀ ਸੀ, ਬਾਗ ਸਾਡੀ ਤੇ ਨੇਜਾ ਪਿਆ ਸੀ, ਨੇਜਾਬਾਜੀ ਵਾਲਾ। ਉਹ ਆ ਕੇ ਚੁੱਕਿਆ ਉਹਨੇ ਤੇ ਮੈਂ ਜਿਸ ਵੇਲੇ ਵੇਖਿਆ ਉਹਨਾਂ ਨੂੰ ਮਾਰਦਿਆਂ ਨੂੰ, ਮੈਂ ਖੁਰਲੀ ਥੱਲੇ ਵੜ ਗਿਆ, ਛੋਟਾ ਜਿਹਾ ਜੋ ਸਾਂ। ਅੱਛਾ। ਐਡਾ ਸਾਂ। ਲਓ ਜੀ, ਉਹ ਜਿਸ ਵੇਲੇ ਮੈਂ ਵੜ ਗਿਆ ਤੇ ਮੈਂ ਉੱਥੋਂ ਆਵਾਜ਼ ਦਿੱਤੀ, ਮੈਂ ਕਿਹਾ ਚਾਚਾ ਇਹ ਤੇ ਸਾਡਾ ਹੈ, ਇਹ ਨਾਲ ਜਾਓ। ਓਏ ਆ ਕੇ ਅਸੀਂ ਦੇਨੇ ਆ, ਨਾਲੇ ਤੈਨੂੰ ਖੁਰਲੀ ਥੱਲੋਂ ਕੱਢਾਂਗੇ। ਅੱਛਾ, ਉਹ ਕਹਿੰਦੇ ਬਹਾਦਰ ਸਿੰਘ ਆਂਦਾ ਆ ਕੇ ਤੈਨੂੰ ਦੇਨੇ ਆ। ਉਹ ਉਹਦੇ ਮਗਰ ਲੱਗ ਗਏ। 2 ਪੈਲੀਆਂ ਉਹ ਵਿਚਾਰਾ ਗਿਆ ਹੈ, ਮਤਲਬ 25 ਦਾ, ਤੇ ਉੱਥੇ ਜਾ ਕੇ ਨਾ ਤੇ ਹਾਰ ਕੇ ਡਿੱਗ ਪਿਆ। ਡਿੱਗ ਪਿਆ, ਛੱਡ ਦਿੱਤਾ ਉਹਨੇ। ਇੱਥੋਂ ਭਜਾਈ ਉਹਨੇ ਘੋੜੀਆਂ, ਉਧਰੋਂ ਇਹਦਾ ਪਿਓ ਜਿਹੜਾ ਸੀ ਉਹ ਜਾਣਾ ਸੀ ਤਰੀਕ ਤੇ ਕਚਹਿਰੀਆਂ ਚ। ਅੱਛਾ ਅੱਛਾ। ਕਿਹੜਾ ਯਾਰ ਸੀ ਤੁਹਾਡਾ ਜਿਹੜਾ ਤੁਹਾਡੇ ਨਾਲ ਖੇਲਦਾ ਸੀ, ਸਿੱਖਾਂ ਦਾ ਬੱਚਾ? ਉਹ ਸਿੱਖਾਂ ਦੇ ਬੱਚੇ ਜਿਹੜੇ ਸਨ, ਉਹ ਇੱਕ ਤੇ ਭਗਵਾਨ ਸਿੰਘ ਦਾ ਸੀ, ਉਹਦਾ ਨਾਂ ਜੰਗੀਰਾ ਸੀ। ਅੱਛਾ। ਤੇ ਇੱਕ ਜਿਹੜੇ ਸਾਡੇ ਕੋਲ ਹਰਨਾਮ ਸਿੰਘ ਕੇ ਸਨ ਲਾਂਦੇ ਪਾਸੇ, ਉਹਨਾਂ ਦੇ ਮੁੰਡੇ ਜਿਹੜੇ ਸਨ ਉਹ ਵੱਡੇ ਸਨ, ਉਹ ਮਤਲਬ ਪੜ੍ਹਦੇ ਕੋਈ ਨਹੀਂ ਸਨ, ਉਹ ਬਾਹਰ ਦੇ ਕਰਦੇ ਸਨ। ਅੱਛਾ। ਉਹ ਏਡੇ ਜਾਣੂ ਨਹੀਂ ਸਨ, ਉਹ ਸਿਰਫ ਬਾਬਾ ਹੀ ਜਾਣੂ ਸੀ। ਬਾਗ ਬੈਠੀ ਡੇਰੇ ਤੋਂ ਚੜ੍ਹਦੇ ਕਿਲੇ ਚ, ਮੈਂ ਇਹਨਾਂ ਨੂੰ ਵੇਖਿਆ, ਇਹ ਆ ਗਏ ਡੇਰੇ ਤੇ, ਦੁੱਧ ਦੇਗਾ ਘਰ, ਬਾਲੋ ਖੀਰ ਪਕਾਓ ਸਾਡੇ ਆਉਂਦਿਆਂ ਨੂੰ, ਤੇ ਆਉਨੇ ਆ ਤੇ ਆ ਕੇ ਖਾਂਦੇ ਆ। ਅਸੀਂ ਜਰਾ ਡੇਰੇ ਤੇ ਫੇਰਾ ਮਾਰ ਆ ਗਏ। ਅੱਛਾ। ਉਹ ਘੋੜੀਆਂ ਤੇ ਬੈਠੇ, ਉਹ ਡੇਰੇ ਤੇ ਤੁਰ ਗਏ। ਤੇ ਉਸ ਡੇਰੇ ਤੇ ਜਿਸ ਵੇਲੇ ਗਏ ਤੇ ਇੱਕ ਮੁੰਡਾ ਉੱਥੇ, ਉਹ ਮੁੰਡਾ ਸਾਡਾ ਹਾਨਵੀ ਸੀ। ਅੱਛਾ। ਉਹਦੇ ਮਗਰ ਚੜੇ ਫਿਰ। ਉਹਦਾ ਕੀ ਨਾਂ ਸੀ ਮੁੰਡੇ ਦਾ? ਮੁੰਡੇ ਦਾ ਕੀ ਨਾਂ ਸੀ? ਉਹ ਮੁੰਡੇ ਦੇ ਨਾਂ ਸੀ ਸੰਦੋਖਾ। ਹਾਂ। ਅੱਛਾ। ਨਿੱਕਾ ਜੋਗਾ ਸੀ, ਵੱਡਾ ਸੰਦੋਖਾ ਸੀ, ਉਦੋਂ ਵੱਡਾ ਮੋਤਾ ਸੀ। ਅੱਛਾ। 3 ਭਰਾ ਸਾਂ। ਸਹੀ ਹੋ ਗਿਆ। ਤੇ ਚੌਥਾ ਪਿਓ ਸੀ। ਉਹ ਲਓ ਜੀ, ਉਹ ਮੁੰਡੇ ਨੇ ਰੌਲਾ ਪਾਇਆ ਤੇ ਮੁੰਡਾ ਭੱਜ ਕੇ ਨਿਕਲਿਆ ਬਾਹਰ। ਕੁੱਟਲ ਪਿਆ ਸੀ ਵਾਵਾ, ਉਸ ਕੁੱਟਲ ਦੇ ਕੁੰਨੂ ਦੇ ਵਿੱਚ ਜਾ ਕੇ ਵੜ ਗਿਆ। ਅੱਛਾ। ਉਧਰੋਂ ਜਿਸ ਵੇਲੇ ਰੌਲਾ ਪਿਆ ਤੇ ਵੱਡਾ ਗਿਆ ਸੀ ਇੱਧਰ ਅੰਬਰਸਰ, ਵਾਵਾ 5-6 ਪੈਲੀਆਂ ਤੇ। ਅੱਛਾ। ਉਹਨਾਂ ਦੇ ਉਧਰ ਨੂੰ, ਤੇ ਉਸ ਆਵਾਜ਼ ਸੁਣਿਆ, ਉਹ ਆਖਣ ਲੱਗਾ ਤਗੜਾ ਹੋਈ ਮੈਂ ਮਿਲਿਆ ਕੋਲ ਉਹਦੇ ਚੀਜ਼ਾਂ ਦਾ ਕਰਨਾ। ਅੱਛਾ। ਉਹ ਨਾਲ ਭੱਜ ਵਗਾ। ਇਹ ਘੋੜੀਆਂ ਸੇ ਸਨ 6-7। ਉਹਨਾਂ ਦਾ ਨਾਂ ਹੈ ਮਤਲਬ ਰੂੜ ਸਿੰਘ, ਤੇ ਰੂੜ ਸਿੰਘ ਦੇ ਨਾਲ ਬੰਤਾ ਸਿੰਘ। ਹਾਂਜੀ। ਬੰਤਾ ਸਿੰਘ ਦੇ ਨਾਲ ਮਤਲਬ ਫੁੱਖਰ ਸਨ ਪਰਾਂ, ਤੇ ਇਸ ਬੰਨੇ ਮਰਾਸੀ ਸਨ। ਅੱਛਾ। ਤੇ ਉਹ ਰੂੜ ਸਿੰਘ ਜਿਹੜਾ ਸੀ ਉਹ ਸਾਰੇ ਪਿੰਡ ਤੋਂ ਮੋਟਾ ਮਾਲਕ ਸੀ। ਮੋਟਾ ਮਾਲਕ? ਉਹ ਬਹਾਦਰ ਸਿੰਘ ਗਰਾ ਮਾਰਿਆ ਸੀ। ਅੱਛਾ। ਉਹ ਕੀ ਕਹਾਣੀ ਹੋਈ ਸੀ? ਉਹਦਾ ਪੁੱਤਰ ਵੀ ਮਾਰਿਆ ਸਨ ਤੇ ਉਹਨੂੰ ਵੀ ਮਾਰਿਆ ਸਨ ਇੱਕੋ ਦਿਨ। ਪਿੰਡ ਬਣਿਆ ਬਾਅਦ ਚ। ਪਹਿਲਾਂ ਜਿੱਥੇ ਤੋਗੂ ਡੇਰਾ ਸੀ ਨਾ, ਡੇਰੇ ਉਧਰ ਸ਼ਹਿਰ ਨੂੰ ਜਾਈਏ ਤੇ। ਅੱਛਾ। ਇਹਨਾਂ ਤੋਂ ਲੱਦੇ ਪਾਸੇ ਬੋੜਾਂ ਵਾਲਾ ਡੇਰਾ, ਉੱਥੇ ਬਾਬਾ ਤੋਗੂ ਦਾ ਦਰਬਾਰ ਵੀ ਜੇ। ਅੱਛਾ। ਉੱਥੇ ਪਿੰਡ ਸੀ। ਇਹ ਪਿੰਡ ਤੇ ਮੜਿਆਲਾ ਤੇ ਅੰਮੋ ਕੇ ਤੇ ਤੋਗੂ ਤੇ ਮਿਰਜ਼ਾ। ਅੱਛਾ। ਇਹ 3 ਭਰਾ ਸਨ ਤੇ ਚੌਥੀ ਭੈਣ ਸੀ। ਭੈਣ ਦਾ ਕੀ ਨਾਂ ਸੀ? ਭੈਣ ਦੇ ਨਾਂ ਅੰਮੋ। ਅੱਛਾ, ਅੰਮੋ। ਅੰਮੋ ਕੇ ਪਿੰਡ ਉਹ ਇੱਧਰ ਹੈ। ਹੈਗਾ। ਉਹ ਮਤਲਬ ਚੌਥੀ ਪੱਤੀ ਆਪਣੀ ਲੈ ਗਈ ਸੀ। ਜਦੋਂ ਉਹਦਾ ਕੀਤਾ ਨੇ ਨਾ, ਉਹ ਇੱਧਰ ਤੁਰ ਗਈ। ਉਹ ਚੌਥੀ ਪੱਤੀ ਦੀ ਮਾਲਕ ਹੈ ਇੱਧਰ। ਵਾਹ ਜੀ ਵਾਹ। ਇਹ 3 ਪੱਤੀਆਂ ਜਿਹੜੀਆਂ ਨੇ ਇਹ ਮਿਰਜ਼ੇ ਦੀਆਂ ਨੇ। ਅੱਛਾ। ਕਿਉਂ ਤੋਗੂ ਜਿਹੜਾ ਉਹ ਨਵਲਦ ਗਿਆ, ਤੇ ਮੜਿਆਲਾ ਜਿਹੜਾ ਉਹ ਪਰ ਆਪਣੀ ਲਾਮੇ ਟੁਰ ਗਿਆ। ਅੱਛਾ। ਦੋਸਤੋ, ਅੱਜ ਸਭ ਦਾ ਪੰਜਾਬ ਦੀ ਟੀਮ ਪਿੰਡ ਮਿਰਜ਼ਾ ਵਿਰਕਾਂ, ਜ਼ਿਲ੍ਹਾ ਸ਼ੁਖਪੁਰਾ ਦੇ ਵਿੱਚ ਪਹੁੰਚੀ ਹੈ।
ਇਸ ਪਿੰਡ ਦੇ ਵਿੱਚ ਪਹਿਲੇ ਵੀ ਇੰਟਰਵਿਊ ਕੀਤੇ, ਲੇਕਿਨ ਇਹੋ ਜਿਹੇ ਬਜ਼ੁਰਗ ਸਾਨੂੰ ਨਹੀਂ ਮਿਲੇ ਜਿਨ੍ਹਾਂ ਦੇ ਕੋਲ ਪੂਰੀ ਤਾਰੀਖ ਹੈ ਇਸ ਪਿੰਡ ਦੀ ਕਿ ਇਹ ਕਿਸ ਤਰ੍ਹਾਂ ਪਿੰਡ ਆਬਾਦ ਹੋਇਆ। ਅਤੇ ਇਹਦੇ ਵਿੱਚ ਜਿਹੜਾ ਮਸ਼ਹੂਰ ਇਸ ਪਿੰਡ ਦਾ ਬੰਦਾ ਸੀ ਬਹਾਦਰ ਸਿੰਘ ਅਤੇ ਸਰਦਾਰ ਅਰੂੜ ਸਿੰਘ, ਇਹਨਾਂ ਦੀ ਦੁਸ਼ਮਣੀ ਕਿਸ ਤਰ੍ਹਾਂ ਪਈ। ਇਹਨਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਸਰਦਾਰ ਅਰੂੜ ਸਿੰਘ ਅਤੇ ਉਹਨਾਂ ਦੇ ਪੁੱਤਰ ਨੂੰ ਕਤਲ ਹੁੰਦਿਆਂ ਵੇਖਿਆ। ਅਤੇ ਬਹਾਦਰ ਸਿੰਘ ਦੀ ਕਹਾਣੀ ਸੁਣਾਂਗੇ ਕਿ ਉਹ ਪਿੰਡ ਦਾ ਹੀਰੋ ਸੀ ਜਾਂ ਵਿਲਨ ਸੀ। ਉਹ ਸਾਰੀ ਗੱਲਬਾਤ ਕਰਨ ਵਾਸਤੇ ਇਹਨਾਂ ਦੇ ਕੋਲ ਆਏ ਹਾਂ। ਆਓ ਮਿਲਦੇ ਹਾਂ ਅਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ। ਬਜ਼ੁਰਗੋ ਕੀ ਨਾਮ ਹੈ ਆਪਣਾ? ਆਪਣੇ ਨਾਮ ਮੁਹੰਮਦ ਸ਼ਰੀਫ ਹੈ। ਮੁਹੰਮਦ ਸ਼ਰੀਫ। ਤੁਹਾਡੇ ਵਾਲਦ ਦਾ ਕੀ ਨਾਮ ਸੀ? ਜਮਾਲਦੀਨ। ਤੇ ਦਾਦੇ ਦਾ? ਦਾਦੇ ਦਾ ਨਾਮ ਕਰਮਦੀਨ। ਕਰਮਦੀਨ। ਕਿਹੜੀ ਬਰਾਦਰੀ ਆਪਣੀ? ਰਾਈ। ਰਾਈ ਬਰਾਦਰੀ। ਸਹੀ ਹੋ ਗਿਆ। ਇਹ ਜਿਹੜੇ ਪਿੰਡ ਆਪਾਂ ਬੈਠੇ ਆ, ਹਾਂਜੀ, ਇਹਦਾ ਪੂਰਾ ਨਾਮ ਕੀ ਹੈ ਪਿੰਡ ਦਾ? ਹਾਂਜੀ, ਮਿਰਜ਼ਾ ਵਿਰਕਾ। ਮਿਰਜ਼ਾ ਵਿਰਕਾ। ਹਾਂਜੀ। ਤੁਸੀਂ ਇੱਥੋਂ ਦੇ ਇਹਦਾ ਵਸਨੀਕ ਹੋ? ਇਹਦਾ ਪਿੰਡ ਦਾ ਨਾਂ ਇਹ ਪਿੰਡ ਬਣਿਆ ਬਾਅਦ ਚ। ਪਹਿਲਾਂ ਜਿੱਥੇ ਤੋਗੂ ਡੇਰਾ ਸੀ ਨਾ, ਆਹ ਡੇਰੇ ਆਉਂਦੇ ਨੇ ਸ਼ਹਿਰ ਨੂੰ ਜਾਈਏ ਤੇ। ਅੱਛਾ। ਇਹਨਾਂ ਤੋਂ ਲੱਦੇ ਪਾਸੇ ਬੋੜਾਂ ਵਾਲਾ ਡੇਰਾ, ਉੱਥੇ ਬਾਬਾ ਤੋਗੂ ਦਾ ਦਰਬਾਰ ਵੀ ਜੇ। ਅੱਛਾ। ਉੱਥੇ ਇਹ ਪਿੰਡ ਸੀ। ਇਹ ਪਿੰਡ ਤੇ ਮੜਿਆਲਾ ਤੇ ਅੰਮੋ ਕੇ ਤੇ ਤੋਗੂ ਤੇ ਮਿਰਜ਼ਾ, ਅੱਛਾ। ਇਹ ਤਰਾਏ ਭਰਾ ਸਨ ਤੇ ਚੌਥੀ ਭੈਣ ਸੀ। ਭੈਣ ਦਾ ਕੀ ਨਾਮ ਸੀ? ਭੈਣ ਦੇ ਨਾਮ ਅੰਮੋ। ਅੱਛਾ, ਅੰਮੋ। ਅੰਮੋ ਕੇ ਪਿੰਡ ਹੈ, ਉਹ ਇੱਧਰ ਹੈ। ਹੈਗਾ। ਉਹ ਮਤਲਬ ਚੌਥੀ ਪੱਤੀ ਆਪਣੀ ਲੈ ਗਈ ਸੀ ਜਦੋਂ ਉਹਦਾ ਕੀਤਾ ਨੇ ਨਾ। ਹਾਂਜੀ। ਉਹ ਇੱਧਰ ਟੁਰ ਗਈ, ਉਹ ਚੌਥੀ ਪੱਤੀ ਦੀ ਮਾਲਕ ਹੈ ਇੱਧਰ। ਵਾਹ ਜੀ ਵਾਹ। ਇਹ ਤਰਾਏ ਪੱਤੀਆਂ ਜਿਹੜੀਆਂ ਨੇ ਇਹ ਮਿਰਜ਼ੇ ਦੀਆਂ ਨੇ। ਅੱਛਾ। ਕਿਉਂ ਤੋਗੂ ਜਿਹੜਾ ਉਹ ਨਵਲਦ ਗਿਆ ਤੇ ਮੜਿਆਲਾ ਜਿਹੜਾ ਉਹ ਪਰ ਆਪਣੀ ਲਾਮੇ ਟੁਰ ਗਿਆ। ਅੱਛਾ। ਤੇ ਇਹ ਜਿਹੜਾ ਇਹ ਤੋਗੂ ਉੱਥੇ ਹੀ ਰਹਿ ਗਿਆ ਤੇ ਉਹਦਾ ਅੱਗਾ ਪਿੱਛਾ ਕੋਈ ਨਹੀਂ ਸੀ। ਤੇ ਮਿਰਜ਼ਾ ਜਿਹੜਾ ਇਹ ਸੋਚਿਆ ਵੀ ਮੈਂ ਹੁਣ ਪਿੰਡ ਕਿੱਥੇ ਬਣਾਵਾਂ। ਕੋਈ ਬਜ਼ੁਰਗ ਸੀ ਅੱਲਾ ਦਾ, ਉਹ ਉਸ ਆਵਾਜ਼ ਦਿੱਤੀ, ਉਸ ਆਖਿਆ ਇੱਥੇ ਬਣਾ ਪਿੰਡ ਸੇ। ਪਿੰਡ ਸੀ ਉਦੋਂ। ਇਹ ਪਿੰਡ ਸੀ? ਹਾਂਜੀ, ਬੜਾ ਉੱਚਾ ਪਿੰਡ ਸੀ। ਅੱਛਾ। ਵਿਚਲਾ ਸਨ ਜਿਹੜਾ ਬੜਾ ਉੱਚਾ ਹੈ। ਸਹੀ ਹੋ ਗਿਆ। ਇਹਨਾਂ ਕੋਠੀਆਂ ਜਿੰਨਾ ਉੱਚਾ ਉਹ ਮਤਲਬ ਸਹੀ ਹੋ ਗਿਆ। ਲੋ ਜੀ ਉਹ ਸੋ ਇੱਥੇ ਪਾਲਿਆ ਬਾ ਇੱਥੇ ਪਾਏਗਾ ਤਾਂ ਤੈਨੂੰ ਹਾਰ ਨਾ ਕਿਤੋਂ ਆਵੇ। ਤੇ ਲਾਮੇ ਪਾਏਗਾ ਤਾਂ ਕੋਈ ਪਤਾ ਨਹੀਂ ਭਾਵੇਂ ਲਿੱਤਰ ਵੱਜਦੇ ਰਹੇ। ਅੱਛਾ। ਉਸ ਮੁੰਡੇ ਇੱਥੇ ਪਾਇਆ ਸੀ। ਕਈ ਲੋਕ ਇਹ ਦੱਸਦੇ ਨੇ ਕਿ ਮਿਰਜ਼ਾ ਤੇ ਮੁਖਤਾ ਜਿਹੜਾ ਸੀ ਇਹ ਦੋਨੇ ਭਰਾ ਸਨ। ਮੁਗਤਾ ਜਿਹੜਾ ਮੁਗਤਾ ਨਹੀਂ, ਮੁਗਤਾ ਲੈਦਾ ਸੀ। ਅੱਛਾ, ਉਹ ਲਹਿਦਾ ਸੀ। ਹਾਂ। ਸਹੀ। ਮੁਗਤਾ ਭਰਾ ਨਹੀਂ ਸੀ ਇਹਨਾਂ। ਇਹ ਭਰਾ ਕਿੰਨੇ ਸਨ। ਅੱਜ ਇਹ ਵੀ ਬੜੀ ਵੱਡੀ ਹਿਸਟਰੀ ਤੁਹਾਡੇ ਕੋਲ ਮਿਲੀ ਹੈ ਕਿ ਇਸ ਪਿੰਡ ਕਿਵੇਂ ਆਬਾਦ ਹੋਇਆ। ਅੱਛਾ ਬਜ਼ੁਰਗੋ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ? ਇਸ ਪਿੰਡ ਦੇ ਦੁਆਲੇ ਥਾਬਲ, ਗੋਪੇਰਾ, ਜੰਗੀਰਪੁਰਾ, ਹਾਂਜੀ, ਤੇ ਮਤਲਬ ਮੁਹੰਮਦ ਬਖਸ਼ ਦਾ ਡੇਰਾ, ਤੇ ਇੱਧਰ ਨਾਲ ਚੱਕ ਲੱਗ ਜਾਂਦਾ ਹੈ। ਅੱਛਾ। ਤੇ ਇੱਧਰ ਕੁਰਲ ਕੇ ਲੱਗ ਜਾਂਦੇ ਨੇ। ਸਹੀ ਹੋ ਗਿਆ। ਕੁਰਲ ਕੇ ਮਨਾਰਾ। ਹਾਂ। ਤੇ ਅੱਗੇ ਮਤਲਬ ਉਹ ਛਾਪਾ ਪੱਧਰੂ, ਇਹ ਜਿਹੜਾ ਇਹ ਚੱਕ ਮਨਾਰੇ ਦੇ ਨੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਜਦੋਂ 47 ਦੀ ਵੰਡ ਹੋਈ ਹੈ, ਆਹੋ, ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਉਦੋਂ ਉਮਰ ਮੇਰੀ ਬੜੀ ਗੱਲ ਹੋਏ ਤੇ ਕੋਈ 10 ਕੁ ਸਾਲ ਹੋ ਗਈ ਹੈ। ਅੱਛਾ, 10 ਸਾਲ ਸੀ। ਹਾਂਜੀ। ਸਹੀ ਹੋ ਗਿਆ। ਤੇ ਜਦੋਂ ਇਹ ਅਲੱਗਾ ਹੋਏ ਨੇ ਉਦੋਂ ਮੈਂ ਮਤਲਬ ਵਾਵਾ ਤਗੜਾ ਸਾਂ। ਵਾਵਾ ਤਗੜੇ ਸੀ। ਜਦੋਂ ਉਧਰੋਂ ਉਧਰੀ ਜਾਣ ਆਉਣ ਲੱਗ ਪਏ। ਅੱਛਾ, ਇਹ ਪਿੰਡ ਦੇ ਵਿੱਚ ਲੰਬੜਦਾਰੀਆਂ ਕਿੰਨੀਆਂ ਹੁੰਦੀਆਂ ਸੀ ਸਿੱਖਾਂ ਦੇ? ਇਸ ਪਿੰਡ ਚ ਨੰਬਰਦਾਰੀਆਂ 2। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਤਾਂ ਨਾਂ ਸੀ ਪ੍ਰਤਾਪ ਸਿੰਘ। ਹਾਂਜੀ। ਦੂਜੇ ਦੇ ਨਾਂ ਸੀ ਉਹ ਲਾਦੇ ਪਾਸੇ ਦਾ ਸੀ, ਉਹਦਾ ਕੁਛ ਨਾਂ ਦਾ ਨਹੀਂ ਚੇਤਾ ਰਿਹਾ। ਅੱਛਾ, ਉਹਦਾ ਨਾਂ ਨਹੀਂ ਚੇਤਾ। ਸਹੀ ਹੋ ਗਿਆ। ਇੱਥੇ ਜਿਹੜੇ ਮਸ਼ਹੂਰ ਸਿੱਖ ਰਹਿੰਦੇ ਸੀ, ਹਾਂਜੀ, ਉਹਨਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ? ਸਿੱਖ ਤੇ ਇੱਥੇ ਬਥੇਰੇ ਰਹਿੰਦੇ ਸਾਰੇ, ਸਾਰਾ ਸਿੱਖਾਂ ਦਾ ਹੀ ਸੀ। ਉਹਨਾਂ ਦਾ ਨਾਂ ਦੱਸੋ। ਉਹਨਾਂ ਦਾ ਨਾਂ ਮਤਲਬ ਰੂੜ ਸਿੰਘ ਤੇ
ਰੂਲ ਸਿੰਘ ਦੇ ਨਾਲ ਬੰਤਾ ਸਿੰਘ, ਹਾਂਜੀ। ਬੰਤਾ ਸਿੰਘ ਦੇ ਨਾਲ ਮਤਲਬ ਖੋਖਰ ਸਨ ਪਰਾਂ, ਤੇ ਇਸ ਬੰਨੇ ਮਰਾਸੀ ਸਨ। ਅੱਛਾ। ਤੇ ਉਹ ਰੂਲ ਸਿੰਘ ਜਿਹੜਾ ਸੀ ਉਹ ਸਾਰੇ ਪਿੰਡ ਤੋਂ ਮੋਟਾ ਮਾਲਕ ਸੀ। ਮੋਟਾ ਮਾਲਕ ਉਹ ਬਹਾਦਰ ਸਿੰਘ ਗਰਾ ਮਾਰਿਆ ਸੀ। ਅੱਛਾ, ਉਹ ਕੀ ਕਹਾਣੀ ਹੋਈ ਸੀ? ਉਹਦਾ ਪੁੱਤਰ ਵੀ ਮਾਰਿਆ ਸਨ ਤੇ ਉਹਨੂੰ ਵੀ ਮਾਰਿਆ ਸਨ ਇੱਕੋ ਦਿਨ ਹੀ। ਨਹੀਂ, ਕੀ ਵਜ੍ਹਾ ਬਣੀ ਸੀ, ਕਿਉਂ ਮਾਰਿਆ ਸੀ? ਵਜ੍ਹਾ ਇਹ ਬਣੀ, ਇਸ ਬਹਾਦਰ ਨੇ ਮੱਝ ਦਿੱਤੀ ਸੀ ਡਾਕਟਰ ਨੂੰ। ਅੱਛਾ। ਹਸਪਤਾਲ ਵਾਲੇ ਨੂੰ ਮੱਝ ਦਿੱਤੀ ਸੀ, ਬੇਲੀ ਜੋ ਸੀ। ਅੱਛਾ। ਮੱਝ ਦਿੱਤੀ ਉਸ, ਉਹ ਮੱਝ ਸੀ ਚੋਰੀ ਦੀ। ਉਹ ਮੱਝ ਜਿਹੜੀ ਹੈ ਉਹ ਰੂਪ ਸਿੰਘ ਨੇ ਫੜਾ ਦਿੱਤੀ। ਅੱਛਾ। ਡਾਕਟਰ ਵੀ ਫੜਿਆ ਗਿਆ। ਇਹਨੂੰ ਪਤਾ ਲੱਗਾ, ਇਹ ਗਿਆ ਫਿਰ ਇਹ ਥਾਣੇਦਾਰ ਨੂੰ ਆਖਣ ਲੱਗਾ ਬਈ ਇਹਨੂੰ ਕੀ ਆਂਦੇ ਹੋ ਤੁਸੀਂ? ਦੇਣ ਵਾਲਾ ਮੈਂ ਤੇ ਰੱਖਣ ਵਾਲਾ ਇਹ, ਮਤਲਬ ਦੁੱਧ ਪੀਣ ਵਾਲਾ ਇਹ, ਤੇ ਇਹਨੂੰ ਕੀ ਆਂਦੇ ਹੋ? ਦਿੱਤੀ ਤੇ ਮੈਂ ਮੇਰੀ ਹੈ। ਅੱਛਾ, ਬਹਾਦਰ ਸਿੰਘ ਕਹਿੰਦਾ। ਹਾਂ, ਬਹਾਦਰ ਸਿੰਘ ਨੇ ਆਖਿਆ ਜੋ ਕਰਨਾ ਜੇ ਮੇਰੇ ਨਾਲ ਕਰੋ, ਇਹਨੂੰ ਛੱਡੋ। ਉਹਨੂੰ ਛਡਾ ਦਿੱਤਾ ਇਹਨੇ। ਅੱਛਾ। ਤੇ ਉਹ ਬਹਾਦਰ, ਉਹ ਮਤਲਬ ਡਾਕਟਰ ਨੂੰ ਵੀ ਕੌੜ ਆਈ ਬਈ ਇਸ ਮੇਰੇ ਨਾਲ ਕੀ ਕੀਤਾ। ਇਹਨਾਂ ਨੂੰ ਆਈ ਬਈ ਇਹ ਸਾਡੀ ਮੱਝ ਕਿਉਂ ਫੜਾਈ ਹੈ। ਇਸੇ ਤਰ੍ਹਾਂ ਖਾਰ ਵੱਧਦੀ ਹੌਲੀ ਹੌਲੀ ਨਾ ਵੱਧ ਗਈ। ਅੱਛਾ। ਉਹ ਵੱਧਦਿਆਂ ਇਹਨਾਂ ਕੀ ਕੀਤਾ, ਇਹ ਦੁੱਧ ਇਕੱਠਾ ਕਰਨ ਲੱਗ ਪਏ ਉੱਥੇ ਬਹਿ ਕੇ ਦਰਬਾਰ ਕੋਲ। ਜਿਹੜਾ ਆਵੇ ਉਹ ਦੁੱਧ ਦੇ ਜੀ ਬਈ, ਉਹ ਪਾਣ ਲੱਗਣਾ, ਘੁੱਟ ਪੈਣਾ ਨਾ, ਤੇ ਬਸ ਬੜਾ ਬੜਾ ਹੈ। ਅੱਛਾ। ਗਾਗਰਾਂ ਭਰੀਆਂ ਨਾ ਦੋ। ਮੈਂ ਉਦੋਂ ਵਾਹਵਾ ਨਾ ਏਡਾ ਸਾਰਾ ਤਗੜਾ ਸੀ ਤੇ ਸਾਡੇ ਕੋਲ ਹੀ ਇਕੱਠਾ ਕਰਦੇ ਸਨ। ਅੱਛਾ। ਇੱਥੇ ਖੂਹ ਹੁੰਦਾ ਸੀ। ਉਸ ਖੂਹ ਤੇ ਮਤਲਬ ਪੁਲਿਸ ਵਾਲੇ ਆਉਂਦੇ ਸਨ। ਉਦੋਂ ਅੱਗੇ ਪਿੰਡ 'ਚ ਕੋਈ ਨਹੀਂ ਸੀ ਜਾਂਦਾ। ਅੱਛਾ। ਜਿਹੜਾ ਜਾਂਦਾ ਸੀ ਉਹਨੂੰ ਲਿੱਤਰ ਮਾਰਦੇ ਸਨ। ਵਾਹ ਜੀ ਵਾਹ। ਲਓ ਜੀ, ਇੱਥੇ ਪੁਲਿਸ ਬੈਠੀ ਸੀ। ਉਹਨਾਂ ਕੀਤਾ ਨਾ, ਉਹਨਾਂ ਉਹ ਮੱਝ ਦੀ ਖਾਰ ਹੁੰਦੀ ਉਹਨਾਂ ਨਾਲ ਚੜ ਕੇ ਮਗਰ, ਤੇ ਉਹ ਚੀਮੇ ਸਨ ਉਹਦੇ ਸਾਲੇ ਤੇ ਹਿੱਸਣ ਬੜੇ ਉਤਰੇ ਤਰਾਵੇ ਭਰਾ। ਅੱਛਾ। ਉਹਨਾਂ ਤੋਂ ਬੜੇ ਲੋਕ ਡਰਦੇ ਸਨ। ਬਹਾਦਰ ਵੀ ਡਰਦਾ ਸੀ। ਅੱਛਾ, ਚੀਮਿਆਂ ਤੋਂ? ਹਾਂ, ਉਹ ਵੀ ਇੱਥੋਂ ਦੇ ਸੀ। ਉਹ ਚੀਮਿਆਂ ਨੂੰ ਸਾਲੇ ਸਾਸੂ ਤੇ ਉਹਨਾਂ ਨੂੰ ਜ਼ਮੀਨ ਕਦੀ ਇੱਥੇ ਦੇ ਛੱਡਦਾ ਸੀ ਵੱਟ ਵਾਲੇ। ਅੱਛਾ, ਚੀਮੇ ਸਾਲੇ ਸੀ ਉਹਦੇ? ਚਾਕਲ ਦੇ ਛੱਡਦਾ ਸੀ, ਉਧਰ ਦੇ ਛੱਡਣੀ, ਕਦੀ ਕਿਸੇ ਲਾਮੇ ਦੇ ਛੱਡਣੀ, ਕਦੀ ਕਿਸੇ ਦੇ ਛੱਡਣੀ। ਉਹਨਾਂ ਨੂੰ ਨਾ ਤੰਗ ਹੀ ਰੱਖਦਾ ਸੀ। ਅੱਛਾ। ਉਹ ਆਂਦੇ ਨੇ ਯਾਰ ਤੁਸੀਂ ਐਵੇਂ ਹਥਿਆਰ ਚੁੱਕ ਕੇ ਲੱਗੇ ਫਿਰ ਤੁਹਾਡੇ ਤੋਂ ਆ ਨਹੀਂ ਮਰਦਾ, ਉਹ ਰੱਬ ਮਾਰਨਾ ਫਿਰ। ਅੱਛਾ। ਉਹ ਆਂਦੇ ਸਾਡਾ ਤੁਹਾਡਾ ਵਾਅਦਾ ਹੋਇਆ, ਅਸੀਂ ਦੇੜੇ ਨਹੀਂ ਜਾਂਦੇ ਹੈਂ, ਇਹਨੂੰ ਲਾਓ। ਉਹਨਾਂ ਆਖਿਆ ਚੰਗਾ। ਲਓ ਜੀ, ਉਸ ਡੇਰੇ ਦੇ ਉੱਤੇ ਰੂਲ ਸਿੰਘ ਵਾਲੇ ਤੇ ਸਾਡੀ ਬਾਕ ਬੈਠੀ ਡੰਗਰਾਂ ਦੀ। ਉੱਥੇ ਰੱਖ ਸਾਡਾ ਡੰਗਰ ਮਾਲ ਵੀ ਉੱਥੇ ਹੁੰਦਾ। ਅੱਛਾ। ਬਾਗ ਬੈਠੀ ਡੇਰੇ ਤੋਂ ਚੜ੍ਹਦੇ ਕਿਲੇ 'ਚ। ਮੈਂ ਇਹਨਾਂ ਨੂੰ ਵੇਖਿਆ, ਇਹ ਆ ਗਏ ਡੇਰੇ ਤੇ, ਦੁੱਧ ਦੇਗਾ ਘਰ, ਬਾ ਲਓ ਖੀਰ ਪਕਾਓ ਸਾਡੇ ਆਉਂਦਿਆਂ ਨੂੰ, ਤੇ ਆਉਣੇ ਆ ਤੇ ਆ ਕੇ ਖਾਣੇ ਆ। ਅਸੀਂ ਜਰਾ ਡੇਰੇ ਤੇ ਫੇਰਾ ਮਾਰ ਆ। ਅੱਛਾ। ਉਹ ਘੋੜੀਆਂ ਤੇ ਬੈਠੇ, ਉਹ ਡੇਰੇ ਤੇ ਤੁਰ ਗਏ। ਤੇ ਉਸ ਡੇਰੇ ਤੇ ਜਿਸ ਵੇਲੇ ਗਏ ਤੇ ਇੱਕ ਮੁੰਡਾ ਉੱਥੇ, ਉਹ ਮੁੰਡਾ ਸਾਡਾ ਹਾਣਜੀ ਸੀ। ਅੱਛਾ। ਉਹਦੇ ਮਗਰ ਚੜੇ ਫਿਰ। ਉਹਦਾ ਕੀ ਨਾਂ ਸੀ ਮੁੰਡੇ ਦਾ? ਹੈਂ? ਮੁੰਡੇ ਦਾ ਕੀ ਨਾਂ ਸੀ? ਉਹ ਮੁੰਡੇ ਦੇ ਨਾਂ ਸੀ ਸੰਦੋਖਾ। ਸੰਦੋਖਾ? ਹਾਂ। ਅੱਛਾ। ਨਿੱਕਾ ਜੋਗਾ ਸੀ, ਵੱਡਾ ਸੰਦੋਖਾ ਸੀ, ਉਦੋਂ ਵੱਡਾ ਮੋਤਾ ਸੀ। ਅੱਛਾ। ਤਰਾਏ ਭਰਾ ਸਾਨੇ। ਸਹੀ ਹੋ ਗਿਆ। ਤੇ ਚੌਥਾ ਪਿਓ ਸੀ। ਉਹ ਲਓ ਜੀ, ਉਹ ਮੁੰਡੇ ਨੇ ਰੌਲਾ ਪਾਇਆ ਤੇ ਮੁੰਡਾ ਭੱਜ ਕੇ ਨਿਕਲਿਆ ਬਾਹਰ। ਕੁੱਟਲ ਪਿਆ ਸੀ ਵਾਵਾ, ਉਸ ਕੁੱਟਲ ਦੇ ਕੁੰਨੂ ਦੇ ਵਿੱਚ ਜਾ ਕੇ ਵੜ ਗਿਆ। ਅੱਛਾ। ਉਧਰੋਂ ਜਿਸ ਵੇਲੇ ਰੌਲਾ ਪਿਆ ਤੇ ਵੱਡਾ ਗਿਆ ਸੀ ਇੱਧਰ ਅੰਬਸਾਨ, ਵਾਵਾ 5-6 ਪੈਲੀਆਂ ਤੇ। ਅੱਛਾ। ਉਹਨਾਂ ਦੇ ਉਧਰ ਨੂੰ, ਤੇ ਉਸ ਆਵਾਜ਼ ਸੁਣਿਆ, ਉਹ ਆਖਣ ਲੱਗਾ ਤਗੜਾ ਹੋਈ ਮੈਂ ਮਿਲਿਆ ਕੋਲ ਉਹਦੇ ਚੀਜ਼ਾਂ ਦਾ ਕਰਨਾ। ਅੱਛਾ।
ਉਹ ਨਾਲ ਭੱਜ ਵਗਾ। ਇਹ ਘੋੜੀਆਂ ਸੇ ਸਨ 6-7। ਲਓ ਜੀ, ਇਹ ਮਾਰਦੇ ਸਨ। ਕਈ ਹਥਿਆਰ ਸਨ, ਕਿਤੇ ਛਵੀਆਂ, ਕਿਤੇ ਨੇਜੇ, ਕਿਤੇ ਕੋਈ ਬਲਮਾ, ਕਿਤੇ ਕੁਛ ਹੋਰ। ਕੁੜੀ ਦਾ ਤਾਂ ਦੌਰ ਕੋ ਨਹੀਂ ਸੀ ਉਹਨਾਂ ਦਾ ਵੀ। ਲਓ ਜੀ, ਜਿਸ ਵੇਲੇ ਮਗਰ ਲੱਗੇ ਤੇ ਇਹਨਾਂ ਉਧਰੋਂ ਜਿਸੇ ਇਹਦੀ ਆਵਾਜ਼ ਸੁਣੀ, ਉਹਨੂੰ ਤੇ ਜਿੱਤਾ ਛੱਡ, ਨਹੀਂ ਤਾਂ ਕੁੱਤਲ ਤੋਂ ਕੱਢ ਕੇ ਉਹਨੂੰ ਮਾਰ ਦੇ। ਉਹਨੂੰ ਛੱਡ ਦਿੱਤਾ ਤੇ ਇਹਦੇ ਹਲ ਪੱਟ ਗਏ। ਅੱਛਾ। ਉਹ ਬਾਗ ਬੈਠੀ ਸੀ, ਬਾਗ ਸਾਡੀ ਤੇ ਨੇਜਾ ਪਿਆ ਸੀ, ਨੇਜਾਬਾਜੀ ਵਾਲਾ। ਉਹ ਆ ਕੇ ਚੁੱਕਿਆ ਉਹਨੇ। ਤੇ ਮੈਂ ਜਿਸ ਵੇਲੇ ਵੇਖਿਆ ਉਹਨਾਂ ਨੂੰ ਮਾਰਦਿਆਂ ਨੂੰ, ਮੈਂ ਖੂਰੀ ਥੱਲੇ ਵੜ ਗਿਆ। ਛੋਟਾ ਜਿਹਾ ਜੋ ਸਾਂ, ਐਡਾ ਸਾਂ। ਲਓ ਜੀ, ਉਹ ਜਿਸ ਵੇਲੇ ਮੈਂ ਵੜ ਗਿਆ ਤੇ ਮੈਂ ਉੱਥੋਂ ਆਵਾਜ਼ ਦਿੱਤੀ। ਮੈਂ ਕਿਹਾ ਚਾਚਾ, ਇਹ ਤੇ ਸਾਡਾ ਹੈ, ਇਹ ਨਾਲ ਜਾਓ। ਉਹ ਆ ਕੇ ਅਸੀਂ ਦਿੰਦੇ ਹਾਂ, ਨਾਲ ਤੈਨੂੰ ਖੁਰਲੀ ਥੱਲੇ ਕੱਢਾਂਗੇ। ਅੱਛਾ। ਉਹ ਕਹਿੰਦੇ ਬਹਾਦਰ ਸਿੰਘ ਆਂਦਾ ਆ ਕੇ ਤੈਨੂੰ ਦਿੰਦੇ ਆ। ਉਹ ਉਹਦੇ ਮਗਰ ਲੱਗ ਗਏ। 2 ਪੈਲੀਆਂ ਉਹ ਵਿਚਾਰਾ ਗਿਆ ਹੈ, ਮਤਲਬ 25 ਦਾ। ਤੇ ਉੱਥੇ ਜਾ ਕੇ ਨਾ ਤੇ ਹਾਰ ਕੇ ਡਿੱਗ ਪਿਆ। ਡਿੱਗ ਪਿਆ, ਛੱਡ ਦਿੱਤਾ ਉਹਨੇ। ਇੱਥੋਂ ਭਜਾਈ ਉਹਨੇ ਘੋੜੀਆਂ। ਉਧਰੋਂ ਇਹਦਾ ਪਿਓ ਜਿਹੜਾ ਸੀ, ਉਹ ਜਾਣਾ ਸੀ ਤਰੀਕ ਤੇ ਕਚਹਿਰੀਆਂ ਚ। ਅੱਛਾ। ਉਹ ਜਿਸ ਵੇਲੇ ਨਿਕਲਿਆ, ਪਹਿਲਾਂ ਉਹਨੂੰ ਮਾਰ ਕੇ ਆਏ ਨੇ। ਕਿਹਨੂੰ? ਉਹ ਛਾਪੇ ਦੇ ਕੋਲ ਉਰਾ 2-3 ਪੈਲੀਆਂ ਨਾ, ਪੂਰਾ ਮੋਰਚਾ ਲੱਗਿਆ ਨਾਲ ਉਹਦੇ 7-8 ਬੰਦੇ। ਇਹ ਮਨਜ਼ੂਰ ਦੇ ਪਿਓ ਕੋਲ ਬੰਦੂਕ ਵੀ, ਇਹ ਵੀ ਉਹਨਾਂ ਦੇ ਨਾਲ। ਅੱਛਾ। ਜਨਾਲੀ ਬੰਦੂਕ ਸੀ। ਇਹ ਉਸ ਰੂੜ ਸਿੰਘ ਨੇ ਲੈ ਕੇ ਦਿੱਤੀ ਸੀ, ਉਹਦਾ ਪਾਰੂ ਜੀ ਸੀ। ਅੱਛਾ। ਰੂੜ ਸਿੰਘ ਨੂੰ ਪਹਿਲੇ ਮਾਰ ਕੇ ਆਏ ਸੀ? ਰੂੜ ਸਿੰਘ ਨੂੰ ਪਹਿਲੇ ਮਾਰ ਕੇ ਆਏ ਸੀ? ਉਹਨੂੰ ਪਹਿਲਾਂ ਮਾਰਿਆ ਸੀ। ਅੱਛਾ। ਉਹ ਕੀ ਦੱਸਦੇ, ਕਿੱਦਾਂ ਮਾਰਿਆ ਉਹਨੂੰ? ਉਹਨੂੰ ਅਗਰ 7-8 ਬੰਦੇ ਸੀ ਨਾਲ, ਫਿਰ ਕਿੱਦਾਂ ਮਾਰਦੇ? 7-8 ਨਾਲ। ਉਹਨਾਂ ਨੂੰ ਇਸ ਵਾਰ ਆਵਾਜ਼ ਦਿੱਤੀ ਲੱਭੀ, ਜਿਹਨੂੰ ਜਾਨ ਲੋੜੀ ਦੀ ਹੈ, ਲਾਮੇ ਹੋ ਜਾਓ। ਅਸੀਂ ਆ ਗਏ, ਪੁੱਜ ਕੇ ਤੇ ਅਸਾਂ ਇਹਨੂੰ ਛੱਡਣਾ ਕੋਈ ਨਹੀਂ। ਅੱਛਾ। ਉਹ ਸਾਰੇ ਪਿੱਛਾ ਕੰਡ ਕਰਕੇ ਖਲੋ ਗਏ, ਦੂਰ ਹੋ ਗਏ। ਉਹਨੂੰ ਮੁੜੋ ਨਾ ਮਾਰਿਆ ਨਹੀਂ ਸਾਨੇ, ਵੱਡੇ ਟੁੱਕੇ ਸਾਨੇ। ਅੱਛਾ। ਗੱਲਾਂ ਕਰਦੇ ਸਨ। ਉਹ ਬੜੇ ਪੈਸੇ ਮੈਂ ਸਾਡੇ ਬੁੱਢੇ ਹਰੀ ਵੀ ਗਏ। ਇਹਨਾਂ ਜਾ ਕੇ ਤੇ ਸਾਰਿਆਂ ਰਲ ਮਿਲ ਕੇ ਚੁੱਕ ਕੇ ਤੇ ਸ਼ਹਿਰ ਲੈ ਗਏ। ਅੱਛਾ। ਲਗਾਏ ਜਿਸ ਵੇਲੇ ਉੱਥੇ ਹਸਪਤਾਲ 'ਚ ਵੀ ਗੱਲਾਂ ਕਰ ਰਹੇ। ਕੋਈ ਨਹੀਂ, ਉਹ ਕੀ ਹੋਇਆ ਹੈ। 2 ਦਿਨ ਸ਼ਰਾਬ ਪੀਆਂਗੇ, ਉੱਤੇ ਲਾਂਗੇ, ਅਸਾਂ ਪਰਸੋਂ ਹੋਏ ਫਿਰ ਜਵਾਨ ਹੋ ਜਾਣਾ। ਅੱਛਾ। ਕੀ ਸਾਡੇ ਕੁਝ ਵੀ ਨਹੀਂ ਆਖਿਆ। ਉਹ ਜਿਸ ਵੇਲੇ ਗਏ ਤੇ ਡਾਕਟਰ ਨੇ ਕੀ ਕੀਤਾ, ਉਸ ਉਹਨਾਂ ਨੂੰ ਨਾ ਕੁੜੀਆਂ ਚਾ ਦਿੱਤੀਆਂ। ਉਹਦੇ ਲੰਘ ਗਏ, ਦੋਵੇਂ ਲੰਘ ਗਏ। ਅੱਛਾ। ਇਹਨੂੰ ਵੀ, ਜਿਹਨੂੰ ਮਾਰਿਆ ਸੀ ਮੁੰਡੇ ਨੂੰ, ਇਹ ਵੀ ਉੱਥੇ ਲੈ ਕੇ ਗਏ ਤੁਸੀਂ? ਬੁੱਢੇ ਨੂੰ ਵੀ ਲੈ ਗਏ ਤੇ ਇਹਨੂੰ ਵੀ ਲੈ ਗਏ। ਅੱਛਾ। ਜੁਮਾ ਨੂੰ ਲਗਾਏ। ਉਹ ਡਾਕਟਰ ਨੇ ਪੁੜੀਆਂ ਚਾ ਦਿੱਤੀਆਂ। ਉਹ ਇਹ ਫਿਰ ਦੋਵੇਂ ਮਰ ਗਏ। ਅੱਛਾ। ਮਰ ਗਏ ਤੇ ਲਿਆ ਕੇ ਇੱਥੇ ਸਾੜੇ। ਉਹਨੇ ਆ ਮਰੀਆਂ ਸਨ ਸਾਡੇ ਤੋਂ ਚੜ੍ਹਦੇ ਪਾਸੇ। ਤੇ ਲਓ ਜੀ, ਲਾਲਾ ਹੋ ਗਈ। ਅਖੀਰ ਉਹ ਨਾ ਜਿਸ ਵੇਲੇ ਆਖਣ ਲੱਗੇ ਭਾਈ ਇੰਜ ਕੰਮ ਕਰੋ, ਇਹ ਬਹਾਦਰ ਜਿਹੜਾ ਇਹ ਤੇ ਨੱਸੇ ਹੀ ਰਿਹਾ। ਅੱਛਾ। ਉਹ ਨੱਸ ਗਿਆ ਸੀ? ਨਿੱਕੇ ਨੂੰ ਇਸ ਪੇਸ਼ ਕਰ ਛੜਿਆ ਕੱਲੇ ਨੂੰ। ਅੱਛਾ। ਲਓ ਜੀ, ਜਿਸ ਵੇਲੇ ਨੱਸਿਆ ਰਿਹਾ, ਇਹ ਨਹੀਂ ਪੇਸ਼ ਹੋਇਆ। ਇਹ ਰਾਤ ਨੂੰ ਜਿਹਨੇ ਜਿੱਥੇ ਮਰਜ਼ੀ ਲਗਾ, ਫਿਰ ਰਾਤ ਨੂੰ SSP ਦੀ ਕੋਠੀ ਹੁੰਦਾ ਸੀ। ਅੱਛਾ। ਸ਼ਿਖਪੁਰੇ ਰਾਤ ਨੂੰ ਉਹਦੇ ਕੋਲ ਰਹਿਣਾ। ਆਹੋ। ਤੇ ਉਹ ਇਸ ਤਰ੍ਹਾਂ ਕਰਕੇ ਨਾ ਤੇ ਮਰੇ ਸਨ। ਨਹੀਂ ਤੇ ਉਹਨਾਂ ਨੇ ਬਦਲਾ ਨਹੀਂ ਲਿਆ ਸੀ ਫਿਰ? ਉਹਨਾਂ ਨੇ ਬਦਲਾ ਨਹੀਂ ਲਿਆ ਆਪਣੇ ਪਿਓ ਦਾ? ਬਦਲਾ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ। ਉਹ ਇਧਰੋਂ ਫਿਰ ਨਾ ਨੱਸਿਆ ਸੀ। ਇਹ ਰਾਸ ਪਾਏ ਪਿੰਡ ਦਰਬਾਰ ਚ। ਅੱਛਾ। ਤੇ ਇਹ ਆਵਾਜ਼ ਸੁਣਿਆ ਤਬਲੇ ਦਾ, ਤੇ ਇਹ ਲੰਘਦਾ ਸੀ ਪਿਆ ਇੱਥੋਂ ਆ ਨੂੰ। ਇਸ ਜੰਡਿਆਲੇ ਜਾਣਾ ਸੀ। ਅੱਛਾ। ਆਖਣ ਲੱਗਾ ਭਾਈ ਤੂੰ ਬੰਦਾ ਮਿਲਿਆ? ਆਉਂਦਾ ਯਾਰ ਇਹ ਕਾਹਦਾ ਖੜਕਾ ਦੜਕਾ ਕੇ ਪਿੰਡ ਰਾਸ ਭਈਦੀ ਹੈ। ਉਸ ਆਖਿਆ ਧੀ ਘਰ ਵਾਲੇ ਘਰ ਨਹੀਂ ਤੇ ਰਾਸਾਂ ਦੇ ਸਾਲੇ ਬਣੇ ਨੇ। ਇਹ
ਜਿਸਲੇ ਛੱਡਿਆ ਰਫਲ ਦਾ ਫਾਇਰ, ਅੱਛਾ ਗਿਆ ਉੱਤੋਂ ਦੀ ਟੀ ਕਰਦਾ, ਮਗਰੋਂ ਦੂਜਾ ਫੇਰ, ਤੀਜਾ ਫੇਰ। ਉਹ ਤਬਲੇ ਰਾਸਤਾਰੀਆਂ ਤਬਲੇ ਹੀ ਭੁੱਲ ਗਏ, ਕਈਆਂ ਦੀਆਂ ਜੁੱਤੀਆਂ ਰਹਿ ਗਈਆਂ, ਕਈਆਂ ਦੇ ਕੱਪੜੇ ਰਹਿ ਗਏ, ਸਾਰੇ ਨੱਸ ਭੱਜ ਕੇ ਨਾ ਤੇ ਆਪਣੇ ਵੜ ਵੁੜ ਗਏ ਅੰਦਰਾਂ ਚ। ਅੱਛਾ ਇਹ ਟੁਰ ਗਿਆ ਤੇ ਜਿਹੜੇ ਮਿਲਦਾ ਹੁੰਦਾ ਸੀ ਤੇ ਰਾਤ ਨੂੰ ਵੀ ਫਿਰਦਿਆਂ ਰਹਿਣਾ ਇੱਥੇ। ਉਹਦੀ ਦੁਸ਼ਮਣੀ ਸਿਰਫ ਇਹਨਾਂ ਨਾਲ ਹੀ ਸੀ? ਦੁਸ਼ਮਣੀ ਬਹਾਦਰ ਸਿੰਘ ਦੀ ਸਿਰਫ ਇਹਨਾਂ ਨਾਲ ਹੀ ਸੀ? ਇਹਨਾਂ ਨਾਲ ਹੀ, ਹੋਰ ਪਿੰਡ ਦੇ ਵਿੱਚ ਕਿਸੇ ਨਾਲ ਦੁਸ਼ਮਣੀ ਨਹੀਂ ਸੀ? ਨਹੀਂ। ਉਂਝ ਕਿੱਦਾਂ ਦਾ ਬੰਦਾ ਸੀ ਬਹਾਦਰ ਸਿੰਘ? ਬਹਾਦਰ ਸਿੰਘ ਕਿੱਦਾਂ ਦਾ ਬੰਦਾ ਸੀ? ਬਹਾਦਰ ਸਿੰਘ ਐਡਾ ਪੂਰਾ ਜਵਾਨ ਸੀ, ਨਾ ਵੱਡਾ ਲੰਮਾ ਸੀ ਤੇ ਨਾ ਛੋਟਾ ਸੀ। ਅੱਛਾ ਤੇ ਉਹ ਪੂਰਾ ਜਵਾਨ ਸੀ। ਬਹਾਦਰ ਸਿੰਘ ਵਿਰਕ ਸੀਗੇ। ਅੱਛਾ ਵਿਰਕ ਸੀ। ਆ ਵਿਰਕ ਮਿਰਜ਼ਾ ਵਿਰਕਾਂ ਦਾ ਤਾਂ ਹੀ ਸਾਰੇ ਵਿਰਕ ਰਹੇ, ਸਾਰੇ ਵਿਰਕ ਨੇ। ਅੱਛਾ ਦੂਜੀ ਕੌਮ ਕੋਈ ਨਹੀਂ ਸੀ ਇੱਥੇ, ਸਿਰਫ ਇੱਕ ਘਰ ਸੀ ਚੀਮਿਆਂ ਦਾ। ਅੱਛਾ ਉਹ ਵੀ ਰੂੜ ਸਿੰਘ ਦੇ ਸਾਲੇ ਰੂੜ ਸਿੰਘ ਨੇ ਲਿਆਂਦੇ ਸਨ ਆਪਣੇ ਰਾਖੀ ਵਾਸਤੇ। ਉਹਨਾਂ ਮਤਲਬ ਕਹਿ ਕੇ ਤੇ ਲਗਵਾ ਛੜਿਆ। ਅੱਛਾ 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 ਤੇ ਉਹ ਜਿੱਥੇ ਜਾਂਦੇ ਸਨ ਉੱਥੇ ਮਤਲਬ ਜਾਂਦਾ ਇੱਕੋ ਹੀ ਸੀ। ਕੋਈ ਕੰਮ ਕਿਰੇ ਕਰਨਾ ਹੁੰਦਾ ਸੀ ਤੇ ਇੱਕ ਜਾਂਦਾ ਸੀ, ਦੂਜੇ ਦੋ ਨਹੀਂ ਸਨ ਜਾਂਦੇ। ਅੱਛਾ ਤੀਜੇ ਨੇ ਜਦੋਂ ਜਿਹਨੂੰ ਕਰਨਾ ਉਹਨੂੰ ਇੱਕ ਨੂੰ ਕਰਨਾ, ਉੱਥੇ ਜਾ ਕੇ ਉਹ ਕੰਮ ਕਰਕੇ ਆ ਜਾਣਾ। ਚੋਰੀਆਂ ਵੀ ਕਰਦੇ ਸੀ? ਚੋਰੀਆਂ ਬਹਾਦਰ ਹੀ ਕਰਦਾ ਸੀ। ਅੱਛਾ ਕਰਦਾ ਸੀ। ਕਰਦਾ ਸੀ, ਇਹਦੇ ਕੋਲ ਮਾਲ ਬੜਾ ਹੁੰਦਾ ਸੀ ਨਾ, ਹੋਰ ਚੋਰ ਲਿਆਉਂਦੇ ਸਨ। ਜਿਹੜੇ ਤੁਸੀਂ ਗਏ ਹੋ ਨਾ ਇਹਦੇ ਡੇਰੇ ਚ, ਇੱਥੇ ਪਿੰਡ ਚ ਡੇਰਾ ਸੀ, ਉੱਥੇ ਉੱਧੜ ਗਿਆ, ਮੁਹਾਜਰਾਂ ਨੇ ਵਾਹਵਾ ਕੰਮ ਬਣਾ ਲਿਆ ਹੈ। ਤੇ ਉਹ ਉੱਥੇ ਮਤਲਬ ਬਹਿੰਦੇ ਸਨ, ਘੋੜੀਆਂ ਵੀ ਉੱਥੇ ਵੱਜਣੀਆਂ, ਉੱਥੇ ਹੀ ਰਹਿਣਾ। 40 50 ਬੰਦੇ ਇੱਥੇ ਪੈ ਰਹਿੰਦੇ ਸਨ। ਤੇ ਉਹਨਾਂ ਨੂੰ ਆਉਂਦਾ ਹੁੰਦਾ ਸੀ ਵੀ ਮੇਰੇ ਪਿੰਡ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਜਿਹੜਾ ਕਰੇਗਾ ਉਹਨੂੰ ਅੱਗ ਲਾ ਕੇ ਸਾੜਾਂਗਾ। ਅੱਛਾ ਲਓ ਜੀ, ਉਹ ਰਾਤ ਨੂੰ ਫਿਰਦਿਆ ਰਹਿਣਾ ਬਾਕਾਂ ਤੇ, ਜਿੱਥੇ ਬੰਦਾ ਸੁੱਤਾ ਹੋਣਾ ਨਾਲੇ ਉਹਨੂੰ ਮਾਰਨਾ ਤੇ ਨਾਲੇ ਉਹਨੂੰ ਪਜਾ ਛੱਡਣਾ। ਅੱਛਾ ਬਈ ਅਸੀਂ ਭੈਣੀਆਂ ਉਹਨੂੰ ਲੱਗੇ ਫਿਰਦੇ, ਜੇ ਤੁਸੀਂ ਇੱਥੇ ਸੌਣਾ ਮਾਲ ਕੋਲ। ਇਹਦਾ ਮਤਲਬ ਰਾਖੀ ਵੀ ਕਰਦਾ ਸੀ? ਜੀ ਜਾਏਗੀ, ਉਹ ਸਵੇਰੇ ਆ ਕੇ ਸਾਡੇ ਤੋਂ ਲੈ ਲਿਆ ਜੀ। ਵਾਹ ਜੀ ਵਾਹ। ਚੋਰੀ ਕੋਈ ਨਹੀਂ ਸੀ ਇੱਥੇ, ਕੋਈ ਚੋਰੀ ਨਹੀਂ। ਮੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਮਗਰੋਂ ਆ ਕੇ ਲੱਗਣ ਲੱਗਾ, ਉਦੋਂ ਕੋਈ ਨਹੀਂ ਸੀ। ਦਰਬਾਰ ਪਹਿਲਾਂ ਦਾ ਹੈ, ਸਹੀ ਹੋ ਗਿਆ ਇਹਨਾਂ ਦਾ ਨਗਦਿਆਂ ਦਾ, ਤੇ ਮੇਲਾ ਇਹ ਹੋਰ ਆ ਕੇ ਲੱਗਣ ਲੱਗਾ ਸੀ। ਤੁਹਾਡਾ ਜਿਹੜਾ ਫੈਮਿਲੀ ਦਾ ਪਿਆਰ ਸੀ, ਕਿਹੜੇ ਸਿੱਖ ਦਾ ਪਿਆਰ ਸੀ ਤੁਹਾਡਾ? ਸਾਡਾ ਪਿਆਰ ਸੀ ਮਤਲਬ ਜਿੰਨੇ ਸਾਡੇ ਘਰ ਨੇੜੇ ਸਨ ਨਾ, ਸਾਰਿਆਂ ਨਾਲ ਹੀ ਪਿਆਰ ਸੀ। ਕਿਹੜੇ ਨੇੜੇ ਰਹਿੰਦੇ ਸੀ ਤੁਹਾਡੇ? ਨੇੜੇ ਸਨ ਹਰਨਾਮ ਸਿੰਘ, ਤੇ ਉਧਰੋਂ ਇਹ ਦੂਜੇ ਸਨ ਜਗ ਸਿੰਘ ਗਰੀ ਪਰਾਂ, ਤੇ ਕਰਤਾਰ ਸਿੰਘ, ਇਹ ਵੀ ਸਾਡੀ ਗਲੀ ਚ ਸਨ। ਅੱਛਾ ਤੇ ਉਰਾ ਭਗਵਾਨ ਸਿੰਘ ਸੀ। ਅੱਛਾ ਸਰਾਏ ਘਰ। ਤੇ ਚੌਥਾ ਜਿਹੜਾ ਸੀ ਇਹ ਫੂਲਾ ਸਿੰਘ, ਨਾਲ ਰੋਖੀ। ਅੱਛਾ ਤੇ ਉਹਦੇ ਨਾਲ ਮਤਲਬ ਇਸ ਬੰਨੇ ਗੁਰਦੁਆਰਾ, ਗੁਰਦੁਆਰੇ ਤੋਂ ਅੰਦਰ ਜਿਹੜੀ ਸੀ ਉਹ ਬਹਾਦਰ ਦੀ ਗਲੀ ਆ ਜਾਂਦੀ ਸੀ। ਉਹਦੇ ਚ ਕੋਈ ਬਲ ਸਨ, ਕੋਈ ਕਪੂਰਾ, ਤੇ ਇਸ ਤਰ੍ਹਾਂ ਕਰਕੇ ਨਾ ਉਹਦੇ ਚ ਵੀ ਸਿੱਖ ਸਨ। ਅੱਛਾ ਇਹ ਅਗਾ ਤੋੜੀ ਮੁੜ ਸਿੱਖ ਲੱਗੇ ਜਾਂਦੇ ਸਨ। ਹਿੰਦੂ ਵੀ ਰਹਿੰਦੇ ਸੀ? ਹਿੰਦੂ ਹੈ ਸਨ, ਕੋਈ ਚੰਦ ਸਨ। ਉਹਨਾਂ ਦਾ ਕੋਈ ਨਾਂ ਯਾਦ ਨੇ? ਖੱਤਰੀ ਜਿਹੜੇ ਨੇ, ਉਹਨਾਂ ਦੇ ਨਾਂ ਯਾਦ ਨੇ ਤੁਹਾਨੂੰ? ਖੱਤਰੀ ਦਾ ਨਾਂ, ਇੱਕ ਦੇ ਨਾਂ ਬਿਹਾਰੀ ਸੀ, ਇੱਕ ਦੇ ਨਾਂ ਕਸ਼ਾਬੀ ਮਲ ਸੀ। ਅੱਛਾ ਤੇ ਇੱਕ ਦੇ ਨਾਂ ਤਾਰਾ ਚੰਦ ਸੀ, ਉਹ ਬਾਹਮਣ ਸੀ। ਅੱਛਾ ਅੱਛਾ ਅੱਛਾ। ਤੇ ਇਹਨਾਂ ਦੇ ਨਾਂ ਸਾਨੂੰ ਯਾਦ ਨੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਜਦੋਂ ਪਾਕਿਸਤਾਨ ਬਣ ਗਿਆ, ਪਾਕਿਸਤਾਨ ਜਦੋਂ ਬਣਿਆ ਹੈ ਨਾ, ਉਦੋਂ ਇਹ ਬਾਹਰੋਂ ਹੀ ਗਿਆ ਹੈ ਬਹਾਦਰ, ਫੜੀਚਾ ਨਹੀਂ। ਅੱਛਾ ਨਾ ਕਿਸੇ ਫੜਿਆ ਹੀ ਹੈ। ਇੱਕ ਤੇ ਮਸਜਿਦ ਬਣਵਾਈ ਸਾਸੂ ਕਾਲੋ ਕੀ, ਬਹਾਦਰ ਸਿੰਘ ਨੇ? ਹਾਂਜੀ। ਅੱਛਾ ਉਹ ਮਸਜਿਦ ਮੁਸਲਮਾਨਾਂ ਨੇ ਸ਼ਹੀਦ ਕੀਤੀ,
ਬਸ ਮਸਜਿਦ ਜਾ ਨਾਲੇ ਵੱਡੀ ਕਰ ਦੇਣਾ ਤੇ ਨਾਲੇ ਸੁਸਰੀ ਕਰਕੇ ਬਣਾਉਂਦੇ ਆ, ਪੱਕੀ ਬਣਾਉਂਦੇ ਆ। ਅੱਛਾ। ਉੱਥੇ ਸਿੱਖਾਂ ਨੇ ਇੱਟਾਂ ਸਟਾ ਲਈਆਂ ਬਈ ਅਸਾਂ ਗੁਰਦੁਆਰਾ ਬਣਾਉਣਾ। ਅੱਛਾ। ਮਸਜਿਦ ਨਹੀਂ ਬਣਨ ਦਿੰਦੀ, ਇਹ ਬਾਂਗ ਦਿੰਦੇ ਨੇ ਸਾਡੇ ਆਟੇ ਬਾਂਗੇ ਜਾਂਦੇ ਨੇ। ਅੱਛਾ। ਇਹ ਸੁਣਦਾ ਰਿਹਾ, ਇਹ ਨਹੀਂ ਗਿਆ। ਇਹ ਕੋਈ 10 ਦਿਨ ਲੰਘੇ ਨਾ ਰੌਲਾ ਪਏ ਨੂੰ ਤੇ ਨਾਲਦਿਆਂ ਨੂੰ ਆਂਦਾ ਹੈ ਇੱਥੇ ਨੂੰ ਬਹਿ ਕੇ ਰੋਟੀਆਂ ਭੰਨਦੇ ਵੰਡਦੇ ਆ ਤੇ ਚਲੋ ਉੱਥੇ ਚੱਲਦੇ ਆ, ਖਾ ਲੋ ਕੀ ਨਾਲੇ ਮਸਜਿਦ ਬਣਵਾਈਏ ਨਾਲੇ ਮਤਲਬ ਉੱਥੋਂ ਰੋਟੀ ਖਾਈਏ, ਉੱਥੇ ਰਹੀਏ, ਕੋਈ 10 ਦਿਨ ਲੰਘਾਈਏ। ਅੱਛਾ। ਤੇ ਨਾਲੇ ਕੁਰਬਾਨੀਆਂ ਦਈਏ। ਅੱਛਾ। ਚਲੋ ਉੱਥੇ ਟੁਰ ਗਏ। ਉੱਥੇ ਟੁਰ ਗਏ ਜਿਸ ਵੇਲੇ ਤੇ ਜਾ ਕੇ ਤੇ ਪੁੱਛਿਆ, ਸਿੱਖਾਂ ਨੂੰ ਵੀ ਸੱਦਿਆ, ਮੁਸਲਮਾਨਾਂ ਨੂੰ ਵੀ ਸੱਦਿਆ, ਬਈ ਕਿਉਂ ਬਈ ਤੁਹਾਡਾ ਕੀ ਰੌਲਾ ਹੈ? ਆਖਣ ਲੱਗੇ ਸਾਡਾ ਸਰਦਾਰ ਜੀ ਆਹ ਰੌਲਾ ਹੈ, ਮਸਜਿਦ ਸੀ ਸਾਡੀ ਇੱਥੇ, ਅਸੀਂ ਬਣਾਉਣ ਲੱਗੇ ਹਾਂ ਤੇ ਇਹ ਨਹੀਂ ਬਣਾਉਣ ਦਿੰਦੇ, ਆ ਇੱਟਾਂ ਸਟਾ ਲਈਆਂ। ਕਿਉਂ? ਇਹ ਆਂਦੇ ਨੇ ਅਸਾਂ ਗੁਰਦੁਆਰਾ ਬਣਾਉਣਾ, ਸਾਡੇ ਆਟੇ ਬਾਂਗੇ ਜਾਂਦੇ ਨੇ। ਅੱਛਾ। ਉਹ ਸਿੱਖਾਂ ਨੂੰ ਆਖਣ ਲੱਗਾ ਕਿਉਂ ਬਈ ਤੁਹਾਡੇ ਕੋਲ ਜ਼ਮੀਨ ਬਾਹਰ ਕੋਈ ਨਹੀਂ? ਆਖਿਆ ਹੈ ਵੇ, ਤੇ ਤੁਸੀਂ ਆਪਣੇ ਥਾਂ ਤੇ ਨਹੀਂ ਗੁਰਦੁਆਰਾ ਬਣਾ ਸਕਦੇ? ਇਹਨਾਂ ਦੀ ਮਸਜਿਦ ਦੀ ਜਗ੍ਹਾ ਤੇ ਗੁਰਦੁਆਰਾ ਬਣਦਾ ਹੈ। ਇਹ ਕੰਮ ਕਰੋ, ਇਨਸਾਨ ਬਣੋ ਤੇ ਬਣਾਉਣ ਦਿਓ। ਅੱਛਾ। ਅਸਾਂ ਨਹੀਂ ਬਣਾਉਣ ਦੇਣੀ, ਤੂੰ ਕਿੱਥੋਂ ਆਇਆ? ਆਖਣ ਲੱਗਾ ਮੈਂ ਤੁਹਾਨੂੰ ਦੱਸਾਂਗਾ ਵਾ ਮੈਂ ਕਿੱਥੋਂ ਆਇਆ। ਉਹਨਾਂ ਨੂੰ ਆਖਣ ਲੱਗਾ ਵੀ ਮਿਸਤਰੀਆਂ ਦਾ ਇੰਤਜ਼ਾਮ ਕਰ ਲਓ। ਅੱਛਾ। ਸਿਆਣੇ ਮਿਸਤਰੀ ਲਾਇਆ ਗਿਆ, ਜੇ ਰਾਤ ਨੂੰ ਨੀਂਹ ਟਿਕਣੀ ਹੈ ਜੀ। ਕਿਉਂ? ਮਸਜਿਦ ਦੀ ਨੀਂਹ ਰਾਤ ਨੂੰ ਧਰਦੇ ਨੇ, ਕੁਤਬ ਸਾਰਾ ਲਾਇ ਕੇ। ਅੱਛਾ। ਲਓ ਜੀ, ਉਹਨਾਂ ਮਿਸਤਰੀ ਲੈਣ ਦੇ 2 ਲੈ ਆਂਦੇ ਤੇ ਲਿਆ ਕੇ ਨਾ ਉਹਨੂੰ ਆਖਣ ਲੱਗੇ ਲਓ ਜੀ ਮਿਸਤਰੀ ਤੇ ਆ ਗਏ ਤੇ ਠੀਕ ਹੈ। ਸਿੱਖਾਂ ਨੂੰ ਆਖਿਆ ਲਾਇਆ ਅਸੀਂ ਲੱਗੇ ਨੀਂਹ ਧਰਨ ਤੇ ਜਿਹਦੀ ਮਰਜ਼ੀ ਹੈ ਆ ਜਾਇਆ ਜੇ। ਅੱਛਾ। ਆਖਿਆ ਜਿਹੜਾ ਸਾਨੂੰ ਕਿਸੇ ਦੱਸਿਆ ਨਹੀਂ। ਵਾਹ। ਅਸੀਂ ਮਿਰਜ਼ੇ ਵਿਰਕਾਂ ਤੋਂ ਚੱਲ ਕੇ ਭੈਣੀਆਂ ਉਹਨੂੰ ਆਏ ਆ ਜੇ ਇੱਥੇ ਗੁਰਦੁਆਰਾ ਹੀ ਬਣਨਾ ਹੈ ਤੇ ਵਾਹ ਜੀ ਵਾਹ, ਅਸਾਂ ਮਸਜਿਦ ਬਣਾਉਣੀ। ਲਓ ਜੀ ਨੀਂਹ ਚੜ੍ਹਾਤੀ। ਚੜ੍ਹਾ ਦਿੱਤੀ ਤੇ ਕੋਈ ਕਿਤੇ ਬਾਦ ਦਿੱਤਾ, ਕੋਈ ਕਿਤੇ ਬਾਦ ਦਿੱਤਾ, ਕੋਈ ਕਿਤੇ ਬਾਦ ਦਿੱਤਾ। ਰਫਲਾ ਉਹਨਾਂ ਦੇ ਕੋਲ ਬਸ ਜਿਹੜਾ ਅੱਗੇ ਆਵੇ ਸਿੱਧਾ ਫੈਰ ਮਾਰੋ, ਪਾਸਾ ਨਹੀਂ ਕਰਨਾ। ਵਾਹ। ਹੈ ਤੋ ਮਸਜਿਦ ਜਿਸ ਵੇਲੇ ਬਣੀ ਤੇ ਛੱਤ ਛੁੱਤ ਪੈ ਗਿਆ ਤੇ ਆਖਣ ਲੱਗਾ ਕਿਉਂ ਜੀ ਹੁਣ ਸਾਡੇ ਤੇ ਰਾਜੀ ਅਸੀਂ ਜਾ ਸਕਦੇ ਹਾਂ। ਆਖਣ ਲੱਗੀ ਉਹਨਾਂ ਲਿਆ ਕੇ ਤੇ ਪੁਲਿਸ ਪਵਾਣੀ। ਅੱਛਾ। ਬਹਾਦਰ ਜੀ ਉੱਥੇ ਵੇ। ਉਹ ਥਾਣੇਦਾਰ ਨੇ ਸਿਨਿਆ ਕਾਲ ਦੇਣਾ, ਸਿਪਾਹੀ ਨੂੰ ਕਾਲ ਦੇਣਾ, ਜਾਓ ਨੂੰ ਆਖੀ ਜਾ ਕੇ ਤੇ ਲਾਮੇ ਹੋ ਜਾਏ ਸਾਉਣ। ਅੱਛਾ। ਉਹ ਜਿਸ ਵੇਲੇ ਉਹਨਾਂ ਆਉਣਾ ਉਸ ਵੇਲੇ ਇੱਥੋਂ ਉੱਠਣਾ ਜਾ ਕੇ ਕਿਸੇ ਡੇਰੇ ਤੇ ਬਹਿ ਰਹਿਣਾ। ਅੱਛਾ। ਜਿਸ ਵੇਲੇ ਉਹਨਾਂ ਟੁਰ ਜਾਣਾ ਫੇਰ ਇਹਨਾਂ ਉੱਥੇ ਟਿਕਾਣੇ ਤੇ ਟੁਰ ਜਾਣਾ। ਵਾਹ। ਮਸਜਿਦ ਬਣਾ ਕੇ ਛੱਤ ਪਵਾ ਕੇ ਤੇ ਫੇਰ ਆਏ ਸਨ। ਇਹਦਾ ਮਤਲਬ ਨਾਂ ਨਹੀਂ ਸੀ ਕੱਲਾ ਬਹਾਦਰ, ਉਂਝ ਵੀ ਬਹਾਦਰ ਸੀ। ਬਹਾਦਰ ਸੀ ਉਹ, ਪੂਰਾ ਬਹਾਦਰ ਸੀ। ਉਹ ਇਹ ਸੀ ਇਹ ਐਸੀ ਲੱਲੂ ਜਿਹਾ ਹੀ ਕੰਮ ਕੋਈ ਨਹੀਂ ਸੀ ਕਰਦਾ, ਜਿਹੜਾ ਕੋਈ ਪਿਓ ਦਾ ਸੀ ਉਹ ਨਹੀਂ ਕੰਮ ਨਹੀਂ ਕਰਦਾ। ਇਹ ਦੁੱਧ ਲੈ ਕੇ ਲਗਾਵੇ ਤੇ ਇੱਥੇ ਨਾ ਲਿਆਇਆ, ਉਹਨੂੰ ਪਤਾ ਲੱਗਾ ਬਾ ਮੀਆਂ ਆਇਆ ਆ ਇਧਰੋਂ ਦਾਨਾਬਾਦ ਵੱਲ। ਅੱਛਾ। ਉਹ ਮੀਆਂ ਜਿਹੜਾ ਸੀ ਉਹ ਮਤਲਬ ਤਵੀਜ਼ ਧਾਗਾ ਤੇ ਉਰਾ ਪਰਾ ਪੀਰੀ ਫਕੀਰੀ ਕਰਦਾ ਸੀ। ਜੱਟ ਸੀ ਉਹ। ਅੱਛਾ। ਉਹ ਆਇਆ, ਉਹ ਵੀ ਇਹਦੇ ਕੋਲ ਹੀ ਲਾ ਗਿਆ। ਲਿਆ ਕੇ ਨਾ ਦੁੱਧ ਚ ਰੱਖਿਆ। ਆਖਿਆ ਬਾਬਾ ਜੀ ਦੁੱਧ ਪੀਓ। ਅੱਛਾ। ਉਸ ਪਿਆਰ ਦਿੱਤਾ, ਖੰਡ ਤੇ ਹੱਥ ਮਾਰਿਆ ਤੇ ਤੇਜਾ ਸਿੰਘ ਆਦਾ ਇਹ ਹਰਾਮੀ ਜੰਮਿਆ ਦੂਜਾ ਕੰਮ ਆਇਆ। ਕਿਉਂ ਇਹ ਕੰਮ ਕੋਈ ਨਹੀਂ ਕਰ? ਆਖਣ ਲੱਗਾ ਇਸ ਤੇਰਾ ਨਾਂ ਕੱਢਣਾ ਦੁਆਲੇ ਦੇ ਪਿੰਡਾਂ 'ਚ। ਵਾਹ। ਤੂੰ ਇਹਨੂੰ ਆਣਾ ਨਕੰਮਾ ਹੈ। ਤੇਰਾ ਦੁਨੀਆ ਨਾਂ ਲੈਣਾ ਹੈ। ਜਿੰਨਾ ਚਿਰ ਜ਼ਿੰਦਗੀ ਰਹੀ ਨਾ ਲੋਕੀ ਨਾਂ ਲੈਣਗੇ ਤੇਰਾ। ਵਾਹ ਜੀ ਵਾਹ। ਲਓ ਜੀ ਉਹ ਸਿਰ ਨਾਂ ਇਹਦਾ ਕੱਢਿਆ। ਇਹ ਚਨਾਉ ਪਾਰ ਵੀ ਲੰਘ ਜਾਈਦਾ ਸੀ ਨਾ
ਉਧਰ ਕੋ ਵਡੇਰੇ ਹੁੰਦੇ ਸਨ ਤੇ ਉਹਨਾਂ ਨਾਲ ਗੱਲ ਕਰਨੀ। ਉਹ ਬਹਾਦਰ ਹੁੰਦਾ ਸੀ ਭਾਈ ਮਿਰਜ਼ਾ ਸਿੰਘ, ਮਿਰਜ਼ਾ। ਅੱਜ ਵੀ ਉਹਦਾ ਨਾਂ ਚੱਲਦਾ ਇਸ ਉਹਦਾ ਇਲਾਕੇ 'ਚ। ਨਾਂ ਚੱਲਦਾ। ਉਹ ਪੀਰ ਦੀ ਜਿਹੜੀ ਹੈ ਗੱਲ ਸੱਚੀ ਹੋ ਗਈ, ਉਹਦਾ ਨਾਂ ਅੱਜ ਵੀ ਚੱਲਦਾ। ਉਹ ਆਖਿਆ ਕੰਮ ਬੜੇ ਕਰੇਗਾ ਇਹ। ਕੰਮ ਕੀ ਹੈ? ਫਿਰ ਚੋਰੀ ਨੂੰ ਲੱਗ ਗਿਆ। ਅੱਛਾ। ਚੋਰੀ ਛੱਡੀ, ਫਿਰ ਆਇਆ ਮਾਲ ਸਾਂਭ ਲੈਣਾ, ਲੋਕਾਂ ਲਿਆਉਣਾ ਸਾਂਭ ਲੈਣਾ, ਕੋਈ ਵੇਚਣਾ ਪਿਆ ਤੇ ਖਾਣਾ ਪਿਆ ਤੇ ਲੈਣਾ। ਕੰਮ ਕੋਈ ਨਹੀਂ ਸੀ ਕਰ। ਅੱਛੀ ਤੇ ਕੰਮ। ਹਾਂ ਭਾਈ। ਅੱਛਾ, ਮਾਲ ਡੰਗਰ ਵਾਹਵਾ ਰੱਖਿਆ ਹੁੰਦਾ ਸੀ ਇਹਨਾਂ ਨੇ? ਚੱਲ ਫਿਰ ਮਾਲ ਡੰਗਰ ਵਾਹਵਾ ਰੱਖਿਆ ਹੁੰਦਾ ਸੀ ਇਹਨਾਂ ਨੇ? ਮਾਲ ਡੰਗਰ 2 ਕਨਾਲਾਂ ਚ ਵੇਲੀ ਸੀ ਜਿਹਦੇ ਚ ਮਾਲ ਹੁੰਦਾ ਸੀ। ਅੱਛਾ। ਜ਼ਮੀਨ ਵੀ ਚੰਗੀ ਸੀ? ਜ਼ਮੀਨ ਬੜੀ ਛੋਟੀ ਦੀ ਸਿਰ ਚੋਂ ਥੋੜੀ ਸੀ। 13-14 ਪੈਲੀਆਂ। ਤੇ ਜਿਹੜਾ ਦੂਸਰਾ ਜਿਹੜਾ ਮਾਰਿਆ ਸੀ ਜਿਹਨੂੰ, ਉਹਦੀ ਕਿੰਨੀ ਕੁ ਸੀ? ਉਹਦੀ ਤੇ 4 ਮੁਰੱਬਿਆਂ ਤੋਂ ਵੀ ਉੱਤੇ ਸੀ। ਅੱਛਾ। ਤੇ ਇਹ ਫਿਰ ਜਦੋਂ ਅਜਾੜੇ ਪਏ ਤੇ ਇੱਧਰ ਦੇ ਜੋ ਪਿੰਡ ਸਨ ਸਾਰੇ ਇੱਥੇ ਇਕੱਠੇ ਆ ਕੇ ਹੋ ਗਏ। ਇਹ ਉਹਨਾਂ ਨੂੰ ਆਖਿਆ ਲਾ ਵੀ ਮੇਰੇ ਪਿੰਡ ਦੇ ਬੱਚੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਭਾਵੇਂ ਫੁਆੜ ਮੁਸਲਮਾਨ ਹੈ, ਭਾਵੇਂ ਈਸਾਈ ਹੈ, ਭਾਵੇਂ ਕੋਈ ਹੈ। ਅੱਛਾ। ਤੇ ਤੁਸੀਂ ਆਪਣਾ ਆਰਾਮ ਨਾਲ ਰਹਿਣਾ, ਆਰਾਮ ਨਾਲ ਹੀ ਜਾਣਾ ਹੈ। ਉਹ ਫਿਰ ਜਦੋਂ ਜਾਣ ਲੱਗੇ ਨੇ ਨਾ, ਫਿਰ ਬਹਾਦਰ ਨੇ ਆਵਾਜ਼ ਦਿੱਤੀ ਮੁਸਲਮਾਨਾਂ ਨੂੰ, ਆਓ ਸਾਨੂੰ ਨਾ ਸੱਚੇ ਸੌਦੇ ਛੱਡ ਕੇ ਆਵੋ। ਅੱਛਾ। ਇਹ ਫਿਰ ਨਾਲ ਰਲੇ ਸਾਰੇ, ਈਸਾਈ ਵੀ ਰਲੇ, ਮੁਸਲਮਾਨ ਵੀ ਰਲੇ। ਇਹ ਮੁੜ ਗਏ ਤੇ ਜਾ ਕੇ ਉੱਥੇ ਛੱਡ ਆਏ। ਇੱਥੇ ਕੋਈ ਕਤਲੇਆਮ ਨਹੀਂ ਹੋਈ? ਇੱਥੇ ਕੋਈ ਮਰਿਆ ਤਾਂ ਨਹੀਂ ਬੰਦਾ? ਨਾ, ਕੋਈ ਨਹੀਂ ਮਰਿਆ। ਸਾਰੇ ਸਹੀ ਸਲਾਮਤ? ਸਾਰੇ ਸਹੀ ਸਲਾਮਤ। ਉਸ ਮਾਈ ਨੇ ਫਿਰ ਆਖਿਆ। ਕਿਹੜੀ ਮਾਈ ਨੇ? ਚੀਮੀ ਨੇ। ਅੱਛਾ। ਉਹ ਰੂਲ ਸਿੰਘ ਦੇ ਘਰ ਜਿਹੜੀ ਸੀ, ਆਖਣ ਲੱਗੀ ਦੁਸ਼ਮਣਾ ਅੱਜ ਫੇਰ ਸਾਨੂੰ ਤੇਰੇ ਨਾਲ ਤੁਰਨਾ ਪਏਗਾ। ਅੱਛਾ, ਉਸ ਜਿੱਦਣ ਗਏ ਨੇ? ਜਿੱਦਣ ਇੱਥੋਂ ਗਏ ਨੇ? ਜਿੱਦਣ ਗਏ ਨੇ। ਓਏ ਹੋਏ ਹੋਏ। ਤੇ ਲੋ ਜੀ ਗਏ, ਬੜੇ ਬਾਫਾਸਤ ਗਏ। ਉਧਰ ਗੱਡੀਆਂ ਮੁਸਲਮਾਨਾਂ ਦੀਆਂ ਵੱਢਦੇ ਸਨ। ਇਹ ਆਖਣ ਲੱਗਾ ਵੀ ਜਦੋਂ ਹੋਇਆ ਤਬਾਦਲਾ ਹੈ ਤੇ ਵੱਢਦੇ ਪਏ ਨੂੰ ਹੈ। ਇਹ ਸਿਪਾਹ ਸਲਾਰ ਬਣ ਗਿਆ ਉਧਰ ਜਾ ਕੇ। ਅੱਛਾ। ਮਤਲਬ ਇਹ ਬੰਦੇ ਬਾਬਾ 15-20 ਬਣਾ ਲੈ, ਇੱਧਰ ਦੇ ਸਾਨੂੰ ਬੰਦੇ। ਅੱਗੇ ਵੀ ਉਹ ਇਕੱਠੇ ਰਹਿੰਦੇ ਸਨ। ਉਹ ਲਾਇਆ ਤੇ ਉਹ ਨਾ ਗੱਡੀ 'ਚ ਬਹਿਣਾ ਤੇ ਚਲਾਉਣ ਵਾਲੇ ਨੂੰ, ਡਰਾਈਵਰ ਨੂੰ ਆਖਣਾ ਲਾ ਹੁਣ ਕੁੰਡਾ ਪੱਟ ਕੇ ਜਰਾ ਨਿਕਲੀ ਖਾਂ, ਤੇਰੀ ਭੈਣ ਦੀ ਲੰਡ ਵੀ ਦਿਆਂਗੇ ਤੇ ਮਾਰਾਂਗੇ ਤੈਨੂੰ ਤਾਂ। ਨਹੀਂ ਤੇ ਉਹ ਸਭ ਜਿਸ ਵੇਲੇ ਆਜ਼ਾਦ ਆਉਣੀ, ਕੁੰਡਾ ਪੁੱਟਣਾ ਤੇ ਆਪਣਾ ਇੰਜਣ ਭਜਾਲ ਜਾਣਾ ਤੇ ਦੂਜੀ ਗੱਡੀ ਇਹਨੇ ਵੱਢ ਛੱਡਣੀ। ਇਹਦਾ ਮਤਲਬ ਹੈ ਉਧਰ ਜਾ ਕੇ ਵੀ ਉਹ ਲੋਕਾਂ ਦੀ ਹਿਫਾਜ਼ਤ ਕਰਦਾ ਰਿਹਾ। ਹਿਫਾਜ਼ਤ ਉਹ ਗੱਡੀਆਂ ਲਗਾਉਂਦੇ ਰਹੇ ਨੇ। ਵਾਹ ਜੀ ਵਾਹ। ਉੱਥੋਂ ਸਿਪਾਹ ਸਲਾਰ ਹੋ ਗਿਆ ਨਾ। ਐਵੇਂ ਨਹੀਂ। ਭਰਾ ਇਹਦਾ ਜਿਹੜਾ ਸੀ ਉਹ ਹੱਥ ਕੜੀ ਨਾਲ ਗਿਆ ਉਧਰ। ਉਹ ਕੀ ਨਾਂ ਸੀ ਉਹਦਾ? ਉਹਦੇ ਨਾਮ ਬਹਾਦਰ ਦਰਬਾਰਾ ਸਿੰਘ। ਅੱਛਾ, ਦਰਬਾਰਾ। ਹਾਂ। ਅੱਛਾ, ਉਹ ਜੇਲੇ ਸੀ? ਉਹਨੂੰ ਫਿਰ ਉਹ ਚਲ ਜਾ ਕੇ ਤੇ ਉਹਨੂੰ ਵੀ ਛਡਾ ਲਿਓ ਸੀ। ਅੱਛਾ। ਉਹ ਹਕੂਮਤ ਜੋ ਜਾਣਨ ਲੱਗ ਪਈ ਮੈਂ ਬੰਦਾ ਚੰਗਾ ਹੈ। ਇਹਨਾਂ ਦਾ ਜਿਹੜਾ ਮਾਲ ਮਤਾ ਸੀ ਉਹ ਕਿਹਨਾਂ ਲੁੱਟਿਆ? ਇਹਨਾਂ ਦਾ ਜਿਹੜਾ ਘਰਾਂ 'ਚ ਮਾਲ ਸੀ? ਇਹਨਾਂ ਦਾ ਘਰਾਂ 'ਚ ਮਾਲ ਜਿਹੜਾ ਸੀ ਉਹ ਲੁੱਟਿਆ। ਉਹ ਲਿਆ ਹਸਨ, ਉਹ ਮਮਦੀਨ ਜਿਹੜਾ ਹੈ ਮਨਜ਼ੂਰ ਦਾ ਪਿਓ ਹੈ ਉਹਨੇ। ਹਾਂਜੀ। ਤੇ ਹੋਰ ਮੱਦੇ ਇੱਕ ਤੇਲੀਆਂ ਚੋਂ ਕਿਸੇ ਚੋਂ ਸਾਰੀਆਂ ਕੌਮਾਂ ਚੋਂ। ਅੱਛਾ। ਤੇ ਉਹ ਇਹਨਾਂ ਲਿਆ ਕੇ ਤੇ ਇਕੱਠਾ ਕੀਤਾ ਲੋਕਾਂ ਤੋਂ ਲੈ ਕੇ ਮੈਂ ਇੱਥੇ ਕਰੂੰ। ਉਹ ਚੀਮਿਆਂ ਦੇ ਘਰ 'ਚ ਇਹਨਾਂ ਮਤਲਬ ਸਟੋਰ ਬਣਾਇਆ। ਅੱਛਾ। ਉੱਥੋਂ ਫਿਰ ਗੋਏ ਮਹਾਜਰਾਂ ਨੂੰ ਦੇਣ ਲੱਗ ਪਏ। ਸਹੀ। ਮਹਾਜਰਾਂ ਨੂੰ ਵੀ ਦਿੱਤੋ ਨੇ ਸਮਾਨ ਹੀ ਦਿੰਦੇ ਸਨ। ਮੰਜੀ ਦੇਣੀ, ਕੋਈ ਪੀੜੀ ਦੇਣੀ, ਕੋਈ ਭਾਂਡਾ ਦੇਣਾ, ਕੋਈ ਸ਼ੈ ਦੇਣੀ। ਹੋਰ ਨਗਦੀ ਚ ਕੌਣ ਦਿੰਦਾ ਤੇ ਕੌਣ ਲੈਂਦਾ? ਨਗਦੀ ਨੱਪ ਗਏ। ਹਾਂ, ਨੱਪ ਗਏ। ਕਾਵੇ ਦਾ ਨਹੀਂ, ਕੋਠੀਆਂ ਬਣੀਆਂ। ਅੱਛਾ। ਵੇਖ ਲਓ ਬਸ ਬਾਬਾ ਜੀ, ਉਜਾੜੇ ਵੇਲੇ ਬੜਾ ਮਾੜਾ ਕੰਮ ਹੋਇਆ। ਬੜਾ ਮਾੜਾ ਕੰਮ ਹੋਇਆ। ਭਰੇ ਭਰਾਏ ਘਰ ਛੱਡ ਕੇ ਲੋਕ। ਵੇਖ ਲੈ ਕਿੱਥੇ ਉਹਦਾ ਨਾਂ ਸੀ? ਇੱਕ ਮਤਲਬ ਸਿੱਖ ਹੁੰਦਾ ਸੀ ਐਡਾ ਕੋ। ਉਹ ਜਾਣਾ ਫਿਰਦੇ ਰਹਿਣਾ, 6 ਮਹੀਨੇ ਘਰ ਨਾ ਵੜਨਾ। ਅੱਛਾ। ਉਹ ਆਖਦਾ ਵੀ ਇੱਥੇ ਉਹ ਬੰਦੇ ਆਉਣੇ ਨੇ, ਉਹਨਾਂ ਗੱਲਾਂ ਕਰਨੀਆਂ ਨੇ, ਤੁਹਾਨੂੰ ਸਮਝ ਕੋਈ ਨਹੀਂ ਆਉਣੀ। ਅੱਛਾ।
ਕਿ ਤੁਸਾਂ ਇੱਧਰੋਂ ਉੱਧਰ ਟੁਰ ਜਾਣਾ। ਉਹਨੂੰ ਆਖੜ ਕਰ ਚੱਲ ਟੁਰ ਜਾਣਾ, ਕੁੜੀ ਹੋਵੇ ਸਾਡੀਆਂ ਪਤਾਲ ਜੜ੍ਹਾਂ ਨੇ, ਸਾਨੂੰ ਕਿਹੜਾ ਹਿਲਾਉਣ ਵਾਲਾ। ਉਹ ਵੇਖ ਲਓ ਜਦੋਂ ਵੰਡ ਪਈ ਉਸ ਵੇਲੇ ਮਤਲਬ ਉਹ ਜੜ੍ਹਾਂ ਪੁੱਟੀਆਂ ਗਈਆਂ ਤੇ ਆਪਣਾ ਤੁਰ ਗਏ। ਉਧਰ ਜਾ ਕੇ ਤੇ ਫਿਰ ਆਉਂਦੇ ਨੇ ਰਹਿਸ਼ ਲਈ। ਇੱਕ ਕੋਠੀ ਸੀ ਦੁੰਮਣ ਦੀ ਰੋਡ ਸੰਗਾਂਦੀ ਹੈ। ਉੱਥੇ ਵਾਹਵਾ ਘਰ ਵੜੇ। ਉਹ ਕੋਠੀ ਬੜੀ ਵੱਡੀ ਸੀ, ਕੋਈ ਕਿੱਲੇ ਚ ਦੱਸਦੇ ਕਿੰਨੇ ਥਾਂ ਚ। ਉਹਨਾਂ ਨੂੰ ਆਖਣ ਲੱਗਾ ਯਾਰ ਇੱਕ ਕੋਠੜੀ ਸਾਨੂੰ ਵੀ ਦੇ ਛੜੋ, ਅਸੀਂ ਵੀ ਗੁਜ਼ਾਰਾ ਕਰ ਲਈਏ। ਬਹਾਦਰ ਕਹਿੰਦਾ ਹਾਂ। ਉਹਨਾਂ ਨੂੰ ਤਰਲਾ ਮਾਰਿਆ, ਉਹਨਾਂ ਤੋਂ ਇੱਕ ਕੋਠੜੀ ਲੈ ਲਈ। ਹੌਲੀ ਹੌਲੀ ਕੁੱਟ ਕੇ ਸਾਰੇ ਕੱਢ ਦਿੱਤੇ। ਹੁਣ ਕੱਲਾ ਉਹਦੇ ਚ ਰਹਿੰਦਾ ਸੀ। ਦੋਵੇਂ ਭਰਾ ਰਹਿੰਦੇ ਸੀ। ਤੁਹਾਡਾ ਰਾਬਤਾ ਰਿਹਾ ਉਹਨਾਂ ਦੇ ਨਾਲ? ਰਾਬਤਾ ਉਹਨਾਂ ਦੇ ਜਿਉਂਦਿਆਂ ਸੀ ਕਰਿਆ ਹੈ, ਹੋਰ ਕੋਈ ਨਹੀਂ। ਖਤ ਪੱਤਰ ਹੁੰਦਾ ਸੀ? ਖਤ ਪੱਤਰ ਹੁੰਦਾ ਸੀ? ਆਹੋ, ਖਾਸੀ ਆਉਂਦੇ ਸਨ। ਹੁਣ ਕਿਸੇ ਬੰਦੇ ਨੇ ਰਾਬਤਾ ਨਹੀਂ ਕੀਤਾ? ਹੁਣ ਉਹਨਾਂ ਦੀ ਔਲਾਦਾਂ ਦੇ ਵਿੱਚੋਂ ਕਿਸੇ ਨੇ ਰਾਬਤਾ ਕੀਤਾ? ਬਹਾਦਰ ਸਿੰਘ ਦੇ ਬੱਚਿਆਂ ਨੇ? ਉਹ ਰਾਬਤਾ ਕਰਦੇ ਹੋਰ ਤੇ ਮਨਜ਼ੂਰ ਨਾਲ ਕਰਦੇ ਹੋਣੇ ਨੇ। ਤੁਹਾਡੇ ਨਾਲ ਰਾਬਤਾ ਨਹੀਂ ਹੋਇਆ? ਤੇ ਸਾਡੇ ਨਾਲ ਨਹੀਂ ਹੋਇਆ, ਇਹ ਝੂਠ ਨਹੀਂ। ਚਲੋ ਇਹ ਤੁਹਾਡੀ ਵੀਡੀਓ ਜਾਏਗੀ, ਤੁਹਾਡੇ ਨਾਲ ਵੀ ਰਾਬਤਾ ਕਰਾਵਾਂਗੇ। ਹਾਂ। ਕਿਹੜਾ ਕਿਹੜਾ ਯਾਰ ਸੀ ਤੁਹਾਡਾ ਜਿਹੜਾ ਤੁਹਾਡੇ ਨਾਲ ਖੇਲਦਾ ਸੀ, ਸਿੱਖਾਂ ਦਾ ਬੱਚਾ? ਉਹ ਸਿੱਖਾਂ ਦੇ ਬੱਚੇ ਜਿਹੜੇ ਸਨ, ਉਹ ਇੱਕ ਤੇ ਭਗਵਾਨ ਸਿੰਘ ਦਾ ਸੀ। ਉਹਦਾ ਨਾਂ ਜੰਗੀਰਾ ਸੀ। ਤੇ ਇੱਕ ਜਿਹੜੇ ਸਾਡੇ ਕੋਲ ਹਰਨਾਮ ਸਿੰਘ ਕੇ ਸਨ ਲਾਂਦੇ ਪਾਸੇ, ਉਹਨਾਂ ਦੇ ਮੁੰਡੇ ਜਿਹੜੇ ਸਨ ਉਹ ਵੱਡੇ ਸਨ। ਉਹ ਮਤਲਬ ਪੜ੍ਹਦੇ ਕੋਈ ਨਹੀਂ ਸਨ, ਉਹ ਬਾਹਰ ਦੇ ਕਰਦੇ ਸਨ। ਉਹ ਏਡੇ ਜਾਣੂ ਨਹੀਂ ਸਨ, ਉਹ ਸਿਰਫ ਬਾਬਾ ਹੀ ਜਾਣੂ ਸੀ। ਉਹ ਲੰਘਦਿਆਂ ਟੱਪਦਿਆਂ ਨਾ ਉਹਨੂੰ ਸਲਾਮ ਕਰ ਛੜੀ ਦੀ। ਵਿਆਹ ਸ਼ਾਦੀਆਂ ਵੇਖੀਆਂ ਸੀ ਸਿੱਖਾਂ ਦੀਆਂ? ਵਿਆਹ ਕਰਦੇ ਸਨ, ਫੇਰੇ ਹੀ ਲਾਉਂਦੇ ਸਨ। ਤੁਹਾਨੂੰ ਬੁਲਾਉਂਦੇ ਸੀ ਮੁਸਲਮਾਨਾਂ ਨੂੰ? ਮੁਸਲਮਾਨ ਨਹੀਂ ਸਨ ਬੁਲਾਉਂਦੇ, ਨਾ ਜਾਂਦੇ ਸਨ। ਸਹੀ ਹੋ ਗਿਆ। ਕੁਝ ਮਤਲਬ ਦੁੱਧ ਦੀ ਲੋੜ ਪਈ ਹੈ ਨਾ, ਮੁਸਲਮਾਨ ਨੇ ਵਿਆਹ ਕਰਨਾ ਧੀ ਦਾ। ਓਏ ਫਲਾਣੇ ਦੀ ਕਾਕੀ ਦਾ ਵਿਆਹ ਹੈ ਤੇ ਦੁੱਧ ਨਹੀਂ ਦੇ ਕੇ ਆਏ। ਗਾਗਰਾਂ ਚਕਾਣੀਆਂ ਨੌਕਰ ਮੁਲਾਜ਼ਮਾਂ ਨੂੰ, ਉਹਨਾਂ ਆ ਕੇ ਦੁੱਧ ਦੇ ਕੇ ਜਾਣਾ। ਤੇ ਜਦੋਂ ਉਹਨਾਂ ਨੂੰ ਲੋੜ ਪੈਣੀ, ਇਹਨਾਂ ਮੁਸਲਮਾਨਾਂ ਵੀ ਦੇ ਕੇ ਆਉਣਾ। ਵਾਹ, ਪਿਆਰ ਸੀ ਪੂਰਾ। ਤੇ ਜਦੋਂ ਇਹਦੇ ਕੋਲ ਪ੍ਰਾਹੁਣੇ ਜ਼ਿਆਦੇ ਆ ਜਾਣੇ ਨਾ, ਉਦੋਂ ਲੋਕਾਂ ਦੀਆਂ ਕਾਰਦੀਆਂ ਚੁੱਕ ਕੇ ਨੇ ਲੈ ਜਾਣਾ ਬਹਾਦਰ ਨੇ। ਹਾਂ। ਤੇ ਸਾਨੂੰ ਲੋੜ ਪੈਣੀ ਅਸਾਂ ਵੀ ਲੈ ਆਉਣੀਆਂ, ਜਿਵੇਂ ਉਹ ਕਰਦੇ ਸਨ ਉਵੇਂ ਅਸੀਂ ਕਰਦੇ ਸਾਂ। ਵਾਹ ਜੀ ਵਾਹ। ਤੇ ਮਨਾ ਮਨਾਈ ਕੋਈ ਨਹੀਂ ਸੀ, ਜਨਾਨੀਆਂ ਨਹੀਂ ਸਨ ਡੱਕਦੀਆਂ। ਇਹਦਾ ਵਿਆਹ ਹੋਇਆ ਸੀ ਉਸ ਵੇਲੇ? ਇਹਦਾ ਬਹਾਦਰ ਦਾ? ਆਹੋ। ਤੇ ਹੋਰ ਕਿੱਥੇ ਵਿਆਹ? ਇੱਥੇ ਥਾਬਲੀ। ਥਾਬਲੀ ਵਿਆਹ ਆਇਆ ਸੀ। ਇਹਦੇ ਬੱਚੇ ਹੈਗੇ ਸਨ? ਆਹੋ, ਜੰਗੀਰਾ ਜਿਹੜਾ ਸੀ ਉਹ ਇਹਦੇ ਚੋਂ ਸੀ। ਤੇ ਮਰ ਗਈ, ਮਗਰੋਂ ਫਿਰ ਹੋਰ ਕੀਤੀ ਸਨ। ਉਹ ਪਤਾ ਨਹੀਂ ਉਹਦੇ ਨਾਂ ਕੀ ਸੀ, ਕੌਣ ਸੀ। ਉਹਦੇ ਚੋਂ ਬੱਚੇ ਕਿੰਨੇ ਸੀ? ਉਹਦੇ ਚੋਂ ਤੇ ਬੱਚੇ ਮੇਰਾ ਖਿਆਲ ਉਹਦੇ ਚੋਂ ਵੀ ਕੋਈ 2 ਤਰਾਈ ਹੋਣੇ। 2 ਤਰਾਈ। ਸਹੀ ਹੋ ਗਿਆ। ਹੁਣ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਹਾਂ। ਉਹ ਲੋਕ ਯਾਦ ਆਉਂਦੇ ਨੇ ਤੁਹਾਨੂੰ? ਉਹ ਲੋਕ ਯਾਦ ਆਉਂਦੇ ਨੇ? ਉਹ ਲੋਕ ਯਾਦ ਆਉਂਦੇ ਨੇ ਜਿਸ ਵੇਲੇ ਵੇਖੀ ਰਹਿਣਾ ਬਿਆ ਫਲਾਣੇ ਦਾ ਡੇਰਾ ਹੁੰਦਾ ਸੀ ਚੰਗਾ। ਆਹ ਡੇਰੇ ਜਿਹੜੇ ਸਣੇ ਮੂਲਾ ਸਿੰਘ ਦਾ ਸੀ ਉਰਲਾ। ਤੇ ਪਰਲਾ ਪਾਰਾ ਸਿੰਘ ਦਾ ਸੀ, ਉਹ ਨਾਨਕੀ ਢੇਰੀ ਤੇ ਆਇਆ ਸੀ। ਤੇ ਇਸਲਾਮੀ ਜਿਹੜਾ ਉਹ ਰੂਲ ਸਿੰਘ ਦਾ ਸੀ। ਇੱਧਰ ਨੇਰਾ ਵੱਟ ਵਾਲਾ ਸੀ। ਆ ਇੱਥੇ ਦੁਨੀਆ ਵਾਲਾ ਸੀ। ਉਹ ਇੱਥੋਂ ਦੇ ਇਹ ਦੁਨੀਆ ਵਾਲੇ ਜਿਹੜੇ ਸਨ, ਇੱਕ ਦੇ ਨਾਮ ਮਤਲਬ ਵੇਖੋ ਸਰੈਣਾ ਤੇ ਬੰਤਾ ਸਿੰਘ ਤੇ ਖਜਾਨ ਸਿੰਘ ਖਜ਼ਾਨੀ ਹੁੰਦਾ ਸੀ। ਇਸ ਤਰ੍ਹਾਂ 4 ਘਰਾਂ ਦਾ ਇਹ ਸੀ। ਆ ਗਾਜੀ ਵਾਲਾ ਸੀ। ਇੱਥੇ ਵੀ ਇੱਥੇ ਬਲ ਹੁੰਦੇ ਸਨ। ਤੇ ਵਰਨਾ ਵਾਲਾ ਸੀ, ਇੱਥੇ ਵਰਨੀ ਰਹੇ ਨੇ, ਹੋਰ ਕੋਈ ਨਹੀਂ ਆਇਆ। ਸਹੀ ਹੋ ਗਿਆ। ਤੇ ਇੱਧਰ ਰੋਈ ਵਾਲਾ ਸੀ, ਜਿੱਧਰ ਹਸਪਤਾਲ ਬਣਿਆ ਆ। ਇੱਧਰ ਵੀ ਮਤਲਬ ਉਹ ਇੱਕ ਹੋਲੀ ਹੈ, ਇਹਨਾਂ ਗੁਜਰਾਂ ਕੋਲ। ਇੱਥੇ ਵੀ ਕੋਈ ਨਹੀਂ। ਸਹੀ ਹੋ ਗਿਆ। ਇਹਦਾ ਮਤਲਬ ਯਾਦ ਆਉਂਦੇ ਨੇ ਤੁਹਾਨੂੰ ਜਦੋਂ ਡੇਰੇ ਵੇਖਦੇ ਹੋ? ਯਾਦ ਆਉਂਦੇ ਨੇ ਬਿਆ ਡੇਰਾ ਫਲਾਣੇ ਦਾ ਸੀ। ਤੇ
ਬੜਿਆਂ ਡੇਰਿਆਂ ਤੇ ਬੜੀ ਠਾਠ ਹੁੰਦੀ ਸੀ। ਵਾਹ। ਮਾਲ ਡੰਗਰ ਹੋਣਾ, ਮਤਲਬ ਘੋੜੀਆਂ ਰੱਖਣੀਆਂ, ਉਹਨਾਂ ਤੇ ਬਹਿਣਾ, ਜਿੱਧਰ ਜਾਣਾ ਹੋ ਗਿਆ। ਵਾਹ ਜੀ ਵਾਹ। ਬੜੀ ਮੌਜ ਹੁੰਦੀ ਸੀ। ਇਹਨਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ ਤੁਹਾਡਾ? ਇਹਨਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ ਮੁਸਲਮਾਨ? ਇਹਨਾਂ ਦੇ ਘਰਾਂ 'ਚ ਹੀ ਲੱਗੇ ਫਿਰਦੇ ਸਾਂ। ਅੱਛਾ। ਹੋਰ ਕੋਈ ਡੱਕਦਾ ਕੋਈ ਨਹੀਂ ਸੀ। ਉਹ ਇਹ ਤੇ ਹੈ ਸੀ ਨਾ ਕਿ ਮੇਰੀ ਧੀ ਭੈਣੇ ਤੇ ਮੈਂ ਯਾਰ ਇਹਦਾ ਧਿਆਨ ਕਰਾਂ ਨਾ। ਰਲ ਕੇ ਖੇਡਦੇ ਹੁੰਦੇ ਸਨ। ਅੱਛਾ। ਕੁੜੀਆਂ ਵੀ ਮੁੰਡੇ ਵੀ। ਵਾਹ ਜੀ ਵਾਹ। ਕਿਸੇ ਮਤਲਬ ਇੱਕ ਦੂਜੇ ਵੱਲ ਮੈਲੀ ਅੱਖ ਨਹੀਂ ਵੇਖਣੀ। ਹਯਾ ਸੀ ਬੜਾ ਹਯਾ। ਚਲੋ ਆ ਕੇ ਉੱਠੋ। ਬੰਦੂਕਾਂ ਉਹਨਾਂ ਰੱਖੀਆਂ, ਮਰਾਸੀਆਂ ਦਾ ਘਰ ਸੀ ਉਹਨਾਂ। ਅੱਛਾ। ਉੱਥੇ ਤੇ ਆਪ ਆ ਗਏ ਅੱਗੇ। ਅੱਛਾ। ਆਖਣ ਲੱਗਾ ਲਾ ਥਾਣੇਦਾਰ ਜਾਣੇ ਤੇ ਮੈਂ ਜਾਣਾ, ਮੇਰੇ ਸਿਪਾਹੀ ਨਹੀਂ ਨੇੜੇ ਲੱਗਣਾ ਚਾਹੀਦਾ। ਲਓ ਜੀ, ਉਹ ਜਾਂਦਿਆਂ ਥਾਣੇਦਾਰ ਨੂੰ ਉਸ ਫੜ ਲਿਆ। ਅੱਛਾ। ਜੂੜਿਆਂ ਤੋਂ ਸਿੱਖ ਸੀ ਉਹ ਵੀ। ਜੇਲ੍ਹ ਲਿੱਤਾ। ਅੱਛਾ। ਉਹ ਬੰਦੇ ਜਿਹੜੇ ਬੈਠੇ ਸਨ, ਲਾ ਵੀ ਸਰਦਾਰ ਬਹਾਦਰ ਆ ਗਿਆ, ਸਰਦਾਰ ਬਹਾਦਰ ਆ ਗਿਆ। ਇੱਕ ਮੰਜੀ ਉਹਨਾਂ ਵਿਹਲੀ ਕਰ ਦਿੱਤੀ ਜਿਹੜੀ ਐਸਪੀ ਦੇ ਸਾਹਮਣੇ ਸੀ। ਵਾਹ। ਉਹਦੇ ਤੇ ਆ ਕੇ ਤੇ ਇਸ ਤਰ੍ਹਾਂ ਲੱਤਾਂ ਲਮਕਾ ਕੇ ਬਹਿ ਗਿਆ ਸੀ। ਨਿੱਕੇ ਨਿੱਕੇ ਵੇਹਦੇ ਰਹਿੰਦੇ ਸਾਂ ਇਹਨਾਂ ਦਾ ਤਮਾਸ਼ੇ। ਅੰਜ ਕਰਕੇ ਜਿਸਲੇ ਬਹਿ ਗਿਆ, ਜਾਂਦਾ ਕੌਣ ਹੈ ਤੂੰ? ਮੈਨੂੰ ਇਹ ਲੋਕ ਬਹਾਦਰ ਆਉਂਦੇ। ਅਸੀਂ ਤੇ ਮੰਜੀ ਤੇ ਬਹਿ ਗਿਆ ਕਿ ਹੋਰ ਕੀ ਕਰਾਂ। ਥੱਲੇ ਬਹੁਤ ਮੁਲਜ਼ਮ ਹੋ ਕੇ ਮੰਜੀਆਂ ਤੇ ਬੈਠਦੇ ਨੇ। ਉਸ ਆਖਿਆ ਉੱਠੋ ਤਾਂ ਛੱਡੋ ਆ ਕੁਰਸੀਆਂ ਕਰਸੀਆਂ ਤੇ ਮੰਜੀਆਂ, ਤੁਹਾਡੇ ਪਿਓ ਨੇ ਘੱਲੀਆਂ ਨੇ ਇੱਥੇ। ਅੱਛਾ। ਹਾਂ ਜੀ ਸਰਦਾਰ ਜੀ, ਉਸ ਐਸਪੀਆਂ ਦਾ ਸਰਦਾਰ ਜੀ ਕੀ ਬਣਾਇਆ ਨੇ? ਆਖਣ ਲੱਗਾ ਆਂਦਾ ਹਲ ਵਾਹ ਕੇ ਆਇਆ ਵਾਂ ਤੇ ਥੱਕਿਆ ਵਾਂ, ਤੇ ਥਕੇਵਾ ਤੇ ਮੇਰਾ ਕੋਈ ਲਾਏਗਾ ਤੇ ਫੇਰ ਮੈਂ ਗੱਲ ਕਰਾਂਗਾ। ਤੇ ਆ ਦੋ ਜਵਾਨ ਸਰਾਏ ਇਹਨਾਂ ਨੂੰ ਆਖੋ ਜਰਾ ਇਹਨੂੰ ਲਤਾੜ ਦੇ। ਅੱਛਾ। ਉਹ ਸਿਪਾਹੀਆਂ ਨੇ ਸੁੱਟ ਕੇ ਥੱਲੇ ਤੇ ਉੱਤੇ ਚੜ ਗਏ। ਉਹ ਬੂਟਾਂ ਦੀਆਂ ਚੋਬਾਂ ਅੱਡੀਆਂ। ਬਾਂਹ ਕੇ ਲਓ ਜੀ, ਦੂਜੇ ਦਿਨ ਦੋਵੇਂ ਭਰਾ ਚੜੇ ਘੋੜੀਆਂ ਤੇ, ਨਾਲ ਦੂਜੇ ਵੀ ਬੰਦੇ ਚੜੇ। ਜਿੱਥੇ ਵਾਢਾ ਲੱਗਾ ਹੋਵੇ ਉੱਥੋਂ ਠਾਣ ਚਲੋ ਬਾਹਰ ਲਈ ਕੇ। ਅੱਛਾ। ਮਿਰਜ਼ਾ, ਸਾਬਲ, ਗੋਪੇਰਾ, ਜੰਗੀਰਪੁਰਾ, ਮੰਦੇ ਦਾ ਡੇਰਾ ਤੇ ਇਸ ਤਰ੍ਹਾਂ ਕਰਕੇ ਨਾ ਤੇ ਕੁਰ ਕੇ ਸਾਰੇ ਮੁੜ ਉੱਥੇ ਕੱਢੋ ਸੀ।